ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਾਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਹੁਣ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਚਲੀਏ, ਬੜੀ ਸੁਖਦ ਖਬਰ ਹੈ, ਪੰਜਾਬ ਲਈ ਬੜੇ ਕੰਮ ਦੀ ਖਬਰ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੰਦਰੁਸਤ ਹੋ ਗਏ ਨੇ, ਛੁੱਟੀ ਮਿਲ ਗਈ ਹੈ ਤੇ ਪਾਇਓ ਜ਼ਰਾ ਚਾਨਣਾ ਹੁਣ ਅਸੀਂ ਕਿਹੋ ਜਿਹੀ ਆਸ ਉਹਨਾਂ ਤੋਂ ਕੰਮ ਦੀ ਕਰੀਏ। ਦੇਖੋ, ਦੋ ਵੱਡੀਆਂ ਖੁਸ਼ਖਬਰੀਆਂ ਨੇ। ਇੱਕ ਤੇ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਦੇ ਅਨੁਸਾਰ ਇਹਨਾਂ ਦੀ ਬੇਟੀ ਦੀ ਸਕੂਲਿੰਗ ਸਟਾਰਟ ਹੋ ਗਈ ਆ ਤੇ ਇਤਫਾਕਨ ਇੱਕ ਕੋਈ ਅੰਗਰੇਜ਼ੀ ਦਾ ਸਕੂਲ ਹੈ। ਮੈਂ ਕਿਉਂਕਿ ਖਹਿਰਾ ਸਾਹਿਬ ਨੇ ਤੇ ਨਾਂ ਲਿਖਿਆ ਹੈ, ਮੈਂ ਨਾਂ ਲੈਣ ਤੋਂ ਗੁਰੇਜ਼ ਕਰਾਂਗਾ ਕਿਉਂਕਿ ਜਿਹੜੇ VIP ਬੱਚੇ ਆ ਉਹਨਾਂ ਦੀ ਸਿਕਿਉਰਿਟੀ ਜਾਂ ਪ੍ਰਾਈਵੇਸੀ ਮੇਰੇ ਲਈ ਮਹੱਤਵਪੂਰਨ ਹੈ। ਮਾਫ ਕਰਨਾ। ਅੱਛਾ, ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਤੇ ਅੰਗਰੇਜ਼ੀ ਬੋਲਣ ਵਾਲਿਆਂ ਦਾ ਮਜ਼ਾਕ ਉਡਾਉਂਦੇ ਸੀ ਕਿ ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਜਦੋਂ ਝੂਠ ਬੋਲਣਾ ਹੋਵੇ ਤੇ ਤੁਹਾਡੀ ਅੰਗਰੇਜ਼ੀ ਦੇ ਦਰਸ਼ਨ ਤੇ ਨੀਦਰਲੈਂਡ 'ਚ ਕੀਤੇ ਨੇ ਕਿ ਏਰੀਆ ਵਾਈਜ਼ ਨੀਦਰਲੈਂਡ ਪੰਜਾਬ ਜਿੱਡਾ। ਤੋ ਮਤਲਬ ਇਹ ਇਹਨਾਂ ਵਾਸਤੇ ਕਹਿ ਲਓ ਵਧੀਆ ਖੁਸ਼ਖਬਰੀ ਹੈ ਕਿ ਸਕੂਲਿੰਗ ਸਟਾਰਟ ਹੋਈ ਹੈ ਬੱਚੀ ਦੀ, ਪਰ ਨਾਲ ਸਵਾਲ ਵੀ ਸ਼ੁਰੂ ਹੋ ਗਏ ਕਿ ਤੁਸੀਂ ਮਜ਼ਾਕ ਉਡਾਉਂਦੇ ਹੁੰਦੇ ਸੀ, ਪਰ ਬੱਚੇ ਦੀ ਪਰਵਰਿਸ਼, ਬੱਚੇ ਦੀ ਐਜੂਕੇਸ਼ਨ, ਬੱਚੇ ਨੂੰ ਕਿਸ ਖੇਤਰ 'ਚ ਭੇਜਣਾ ਹੈ ਬਈ ਉਹ ਮਾਂ-ਬਾਪ ਦੇ ਆਪਣੇ ਹੱਥ ਆ। ਯਾਨੀ ਆਪਣੇ ਵਾਸਤੇ ਮਹੱਤਵਪੂਰਨ ਖਬਰ ਹੋ ਜਾਂਦੀ ਹੈ ਕਿ ਸਕੂਲਿੰਗ ਸਟਾਰਟ ਹੋਈ ਹੈ ਨਿਆਮਤ ਦੀ। ਦੂਜੀ ਗੱਲ ਰਹੀ ਹੁਣ ਗੱਲ ਸਿਹਤ ਦੀ, ਇਹ ਖਬਰ ਆ ਜਾਂਦੀ ਆ। ਵੈਸੇ ਤੇ ਤੁਸੀਂ ਵੇਖੋ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਮਨੀਸ਼ ਸਿਸੋਦੀਆ ਮਿਲ ਕੇ ਆਏ ਨੇ ਹਸਪਤਾਲ ਦੇ ਵਿੱਚ ਤੇ ਉਹਨਾਂ ਵੱਲੋਂ ਹੀ ਸਿਹਤ ਬੁਲੇਟਿਨ ਜਾਰੀ ਕਰ ਦਿੱਤਾ ਗਿਆ। ਦੇਖੋ ਯਾਰ, ਲੋਕ ਮਤਲਬ ਕਿ ਬੜੇ ਅਗਾਊਂ ਵਧੂ ਹੋ ਗਏ ਨੇ। ਜਦੋਂ ਸਿਸੋਦੀਆ ਸਾਹਿਬ ਮਿਲ ਕੇ ਆਏ ਤੇ ਉਹਨਾਂ ਵੱਲੋਂ ਹੀ ਬੁਲੇਟਿਨ ਜਾਰੀ ਹੋ ਗਿਆ ਤੇ ਫਿਰ ਲੋਕਾਂ ਨੇ ਸਮਝ ਲਿਆ ਕਿ ਹਾਂ ਮਾਮਲਾ ਸੈੱਟ ਹੈ। ਸਾਡੇ ਵਰਗਿਆਂ ਨੇ ਕਹਿਤਾ ਕਿ ਠੀਕ ਹੈ, ਜੋ ਕਹਿ ਰਹੇ ਸੀ ਕਿ ਮਾਮਲਾ ਠੰਡੇ ਵਾਸਤੇ ਗਿਆ, ਡਿਪਟੀ CM ਲਾਉਣ ਵਾਲਾ, ਚੀਮਾ ਸਾਹਿਬ ਨੂੰ ਅੱਗੇ ਪੁਸ਼ ਕਰਨ ਵਾਲਾ ਸਾਰਾ ਯਤਨ ਗਿਆ, ਵੈਸੇ ਹੀ ਵਾਪਰਿਆ ਸਰ, ਵੈਸੇ ਹੀ ਵਾਪਰਿਆ। ਆ ਤੁਹਾਡੇ ਸਾਹਮਣੇ ਆ। ਅੱਜ ਦਾ ਦਿਨ ਚੜਿਆ, ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਆ ਗਿਆ ਕਿਲ੍ਹਾ ਰਾਏਪੁਰ ਦੇ ਵਿੱਚ। ਮਾਰ ਤੁਹਾਨੂੰ ਪਤਾ ਹੀ ਆ। ਫਿਰ ਉੱਥੇ ਖੇਡਾਂ ਤੇ ਖੇਡਾਂ ਦੇ ਜਲਵੇ ਜਸ਼ਨ ਸਭ ਕੁਝ ਚੱਲ ਰਿਹਾ। ਤਾਂ ਚੰਗੀ ਗੱਲ ਇਹ ਆ ਕਿ ਸਿਹਤਯਾਬ ਹੋ ਗਏ ਮਾਨ ਸਾਹਿਬ। ਅੱਜ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕਰ ਲਈ ਹੈ। ਸੰਦੇਸ਼ ਦਿੱਤਾ ਹੈ ਕਿ 12 ਸਾਲ ਬਾਅਦ ਬਈ ਬੈਲ ਗੱਡੀਆਂ ਦੀ ਦੌੜ ਜਿਹੜੀ ਆ ਉਹ ਸ਼ੁਰੂ ਹੋ ਗਈ। ਪਿੰਡ ਦੇ ਵਿੱਚ ਏਕਤਾ ਰੱਖੋ, ਪੈਗਾਮ ਦਿੱਤਾ ਇਹਨਾਂ ਨੇ। ਤੇ ਗੱਲ ਇਹ ਆ ਕਿ ਬਈ ਇਹਨਾਂ ਨੇ ਯਾਦ ਕਰਾਇਆ ਕਿ 7:30 ਵਜੇ ਜਿਹੜੀਆਂ ਖਬਰਾਂ ਆਉਂਦੀਆਂ ਹੁੰਦੀਆਂ ਸਨ, ਕਿਲ੍ਹਾ ਰਾਏਪੁਰ ਦੀ ਨਿਊਜ਼ ਆਉਂਦੀ ਹੁੰਦੀ ਸੀ। ਤੇ ਅੱਜ ਮੈਂ ਇੱਥੇ ਆ, ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਤਾਂ ਉਹ ਅਸੀਂ ਕਾਨੂੰਨ ਬਣਾਇਆ ਤੇ ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋ ਗਈ। ਤੇ ਨਾਲ ਕਿਹਾ ਕਿ ਪਿੰਡਾਂ 'ਚ ਯਾਨੀ ਪਿੰਡਾਂ 'ਚ ਏਕਤਾ ਰੱਖੋ। ਤੇ ਅੱਜ ਕਹਿੰਦੇ ਕਿ ਬਈ ਆਮ ਆਦਮੀ ਪਾਰਟੀ ਦੀ ਕਲੀਨਿਕ ਜਿਹੜੀ ਖੁੱਲੀ ਹੈ ਉਹਦੇ ਵਿੱਚ ਇਲਾਜ ਕਰਵਾਉਣ ਜਾਓ। ਅਗਰ ਉੱਥੇ ਨਹੀਂ ਹੁੰਦਾ ਤੇ 10 ਲੱਖ ਦਾ ਕਾਰਡ ਇਸਤੇਮਾਲ ਕਰੋ। ਤੇ ਬਈ ਬੰਦਾ ਪੁੱਛੇ ਕਿ ਤੁਹਾਨੂੰ ਕੀ ਹੋ ਗਿਆ,
ਮੋਗਿਓ ਭੱਜੇ ਹੋ ਫੋਰਟਿਸ ਨੂੰ, ਰਾਹ ਦੇ ਵਿੱਚ ਇੱਕ ਵੀ ਮਹੱਲਾ ਕਲੀਨਿਕ ਨਹੀਂ ਹੈਗੀ ਜੀ ਤੇ ਤੁਸੀਂ ਕਾਰਡ ਹੁਣ ਤੱਕ ਬਣਾਇਆ ਹੀ ਨਹੀਂ 10 ਲੱਖ ਵਾਲਾ। ਕਮਾਲ ਹੋ ਗਈ, ਇੰਨੀ ਸੁਸਤੀ। ਫੁਰਤੀ ਮਾਰੋ ਜ਼ੋਰ ਫੁਰਤੀ। ਪਰ ਮੁੱਖ ਗੱਲ ਤੇ ਇਹੋ ਆ, ਗੁਰਪ੍ਰੀਤ ਕੇ ਸਿਹਤਯਾਬ ਹੋ ਗਏ ਮੁੱਖ ਮੰਤਰੀ, ਵੱਡੀ ਗੱਲ ਆ। ਠੀਕ ਹੈ ਜੀ, ਸਿਆਸਤ ਦਾ ਇੱਕ ਐਂਗਲ ਸੀ, ਉਹ ਮਸਲਾ ਸੌਟ ਹੋ ਗਿਆ। ਮਨੀਸ਼ ਸਿਸੋਦੀਆ ਫਾਈਨਲੀ ਮਿਲੇ, ਹਾਂ ਹੋ ਗਈ, ਲੱਗਦਾ ਤਿਆਰੀ ਉਹਦੇ ਹਾਂ ਦੀ ਆ। ਉਹਨਾਂ ਨੇ ਕੱਲ ਸਾਈਨ ਕਰਤਾ। ਤੇ ਮੈਂ ਵਾਰ-ਵਾਰ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਬਿਮਾਰੀ ਆਪਣੀ ਜਗ੍ਹਾ, ਸਿਆਸਤ ਦੀ ਬਿਮਾਰੀ ਆਪਣੀ ਜਗ੍ਹਾ ਹੈ। ਤੋ ਇਹ ਹੁਣ ਦੋਨੇ ਚੀਜ਼ਾਂ ਠੀਕ ਨੇ। ਮਾਨ ਸਾਹਿਬ ਵਾਪਸ ਮੈਦਾਨ ਦੇ ਵਿੱਚ ਆ ਗਏ ਨੇ, ਗੱਡੀਆਂ ਟਰੈਕ ਤੇ ਨੇ, ਜਿਵੇਂ ਬੈਲ ਗੱਡੀਆਂ ਮੁੜ ਟਰੈਕ ਤੇ ਦੌੜ ਰਹੀਆਂ, ਤਾਂ ਕੋਈ ਐਸੀ ਗੱਲ ਨਹੀਂ। ਹੁਣ ਰਹੀ ਗੱਲ ਕਿ ਮਾਨ ਸਾਹਿਬ ਸਿਹਤਯਾਬ ਹੋ ਗਏ, ਕਾਰਜਸ਼ੀਲ ਹੋ ਗਏ, ਬਈ ਇੱਕ ਤੇ ਸਵਾਲ ਨੰਬਰ 1 ਕਿ ਡਿਪਟੀ ਸੀਐਮ ਲਾਉਣ ਵਾਲਾ ਮਾਮਲਾ ਪੱਕਾ ਹੀ ਟਲ ਗਿਆ ਜਾਂ ਕੁਝ ਦਿਨ ਜਾਂ ਹਫ਼ਤਿਆਂ ਵਾਸਤੇ। ਦੂਜਾ ਸਵਾਲ ਕਿ ਤੁਸੀਂ ਕਿਹਾ ਕਿ ਹੁਣ ਮਾਨ ਸਾਹਿਬ ਕਿਸ ਤਰ੍ਹਾਂ ਦੀ ਫਾਰਮ 'ਚ ਨਜ਼ਰ ਆਉਣਗੇ, ਕਿੱਦਾਂ ਕੰਮ ਕਰਨਗੇ। ਬਈ ਮੈਂ ਮਾਫ ਕਰਨਾ, ਇਸ ਗੱਲੋਂ ਬੇਉਮੀਦਾ ਜਿਹੇ ਹਾਂ ਕਿ ਮਾਨ ਸਾਹਿਬ ਹੁਣ ਅਚਾਨਕ ਰਫਤਾਰ ਤੇ ਆਪਣਾ ਕਾਰ ਵਿਹਾਰ ਗਫਤਾਰ ਸਭ ਕੁਝ ਬਦਲ ਲੈਣਗੇ। ਨਹੀਂ 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 ਨਹੀਂ, ਉਹ ਮਨਮੋਹਨ ਵਾਰਸ ਕਹਿੰਦਾ ਨਾ, ਕੋਈ ਮਿੱਤਰ ਪਿਆਰਾ ਹੋਊਗਾ, ਹਨਾ, ਮੇਰਾ ਆਪਣਾ ਕੋਈ ਮਿੱਤਰ ਪਿਆਰਾ ਹੋਊਗਾ। ਤਾਂ ਗੱਲ ਇਹ ਆ ਕਿ ਬਈ ਇਹਨਾਂ ਦਾ ਕੰਮ ਕਰਨਾ ਉਹ ਬਤੌਰ ਮੁੱਖ ਮੰਤਰੀ ਆਪਣੀ ਜਗ੍ਹਾ ਹੈ। ਜਿਹੜਾ ਫੌਲਾਦੀ ਸਕੰਜਾ ਦਿੱਲੀ ਵਾਲਿਆਂ ਦਾ ਸਰ, ਉਹ ਢਿੱਲਾ ਨਹੀਂ ਹੋਏਗਾ, ਉਹ ਢਿੱਲਾ ਨਹੀਂ ਹੋਏਗਾ। ਬਸ ਇਸ ਗੱਲੋਂ ਆ ਕਿ ਇਹਨਾਂ ਨੇ ਬਚਾ ਕੇ ਜੋ ਮੁਹਿੰਮ ਚੱਲ ਰਹੀ ਸੀ ਕਿ ਚੀਮਾ ਸਾਹਿਬ ਨੂੰ ਅੱਗੇ ਲਿਆਓ ਤੇ 27 ਦੇ ਵਿੱਚ ਕੋਈ ਰਿਪਲੇਸਮੈਂਟ ਤਿਆਰ ਹੋਵੇ, ਉਹਦੇ ਤੇ ਵਿਚਾਰ ਕੀਤਾ ਜਾਵੇ। ਪਰ ਗੱਲਾਂ ਇੱਕ ਹੋਰ ਚਿਹਰੇ ਦੀਆਂ ਉੱਡ ਰਹੀਆਂ। ਉਹਨਾਂ ਦੀ ਵਾਈਫ ਬੜਾ ਬੋਲ ਰਹੇ ਨੇ ਅੱਜ ਕੱਲ੍ਹ, ਤੁਹਾਨੂੰ ਪਤਾ ਹੀ ਆ। ਉਹਨਾਂ ਬਾਰੇ ਸੁਨੇਹੇ ਲੱਗ ਰਹੇ ਨੇ ਇੰਗਲੈਂਡ ਤੱਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਈ ਉਹਨਾਂ ਦੀ ਸ਼ਮੂਲੀਅਤ ਹੋ ਸਕਦੀ ਆ। ਮੈਨੂੰ ਨਹੀਂ ਪਤਾ, ਮੈਨੂੰ ਬਾਹਰੋਂ ਹੀ ਕਿਸੇ ਨੇ ਦੱਸਿਆ। ਕੈਨਾਰਾਈਜ਼ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ, ਪਤਾ ਨਹੀਂ ਕੀ ਹੋਏਗਾ। ਪਰ ਮਾਨ ਸਾਹਿਬ ਨੂੰ ਪਤਾ ਸੀਗਾ ਕਿ ਜੇ ਚੀਮਾ ਸਾਹਿਬ ਡਿਪਟੀ ਸੀਐਮ ਬਣਦੇ ਆ ਤਾਂ 27 ਵਾਸਤੇ ਉਹ ਮਜ਼ਬੂਤ ਚਿਹਰੇ ਬਣ ਜਾਣਗੇ। ਸੋ ਇਸੇ ਕਰਕੇ ਇੱਥੇ ਆ ਕੇ ਉਹ ਜਿਵੇਂ ਕਹਿੰਦੇ ਮੀਂਹ ਪੈਂਦਾ ਖੋਰੀ ਤੇ ਤੇਰੀ ਮੇਰੀ ਵਿਗੜ ਗਈ, ਇੱਕ ਗੰਨੇ ਦੀ ਪੋਰੀ ਤੇ, ਕਈ ਵਾਰ ਗੰਨੇ ਦੀ ਪੋਰੀ ਤੇ ਵਿਗੜ ਜਾਂਦੀ ਹੈ ਜੀ। ਜੀ ਬਿਲਕੁਲ ਬਿਲਕੁਲ। ਅੱਗੇ ਚੱਲੀਏ ਤਾਂ ਇੱਧਰ ਜਥੇਦਾਰ ਰਹੇ ਤੇ ਹੈੱਡ ਗ੍ਰੰਥੀ ਰਹੇ ਗਿਆਨੀ ਰਘਵੀਰ ਸਿੰਘ, ਹੁਣਾਂ ਦਾ ਮਾਮਲਾ ਵੀ ਖਾਸਾ ਭਖ ਗਿਆ। ਕਮੇਟੀ ਵਰਸਸ ਰਘਵੀਰ ਸਿੰਘ ਬਣ ਗਿਆ ਹੁਣ ਤਾਂ ਮਾਮਲਾ। ਵੈਸੇ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਸੀ ਪਹਿਲਾਂ ਹੀ। ਉਸ ਦਿਨ ਮੈਂ ਕਾਫੀ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਮੌਕਾ ਪ੍ਰਸਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ। ਤੁਸੀਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ ਦੇਖੋ, ਇਹਨਾਂ ਦੀਆਂ ਸਟੇਟਮੈਂਟਾਂ ਦੇਖੋ। ਉਹ ਕੀ ਕਹਿ ਰਹੇ ਆ ਕਿ ਅਸੀਂ ਮਾਰਚ ਦੇ ਵਿੱਚ ਹੋਲਾ ਮਹੱਲਾ 'ਚ ਜਾਵਾਂਗੇ, ਸੰਗਤ ਅੱਗੇ ਸਬੂਤ ਰੱਖਾਂਗੇ। ਬਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਸਿੱਧੇ ਢੰਗ ਨਾਲ ਸੰਗਤ ਇਕੱਠੀ ਕਰਾਂਗੇ, ਯਾਨੀ ਸਰਬੱਤ ਖਾਲਸਾ ਟਾਈਪ। ਹੁਣ ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾ ਬੋਲ ਰਹੇ ਨੇ, ਪੰਥਕ ਮਰਿਆਦਾ ਦੀ ਰੱਖਿਆ ਲਈ ਇਕੱਠੇ ਹੋਣ ਦੀ ਸੰਗਤ ਨੂੰ ਅਪੀਲ। ਧਾਰਮਿਕ ਸੰਸਥਾਵਾਂ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਆ। ਗੁਰੂ ਘਰ ਦੀ ਮਰਿਆਦਾ ਤੇ ਜਾਇਦਾਦ ਦੀ ਰਾਖੀ ਲਈ ਜਾਗਰੂਕਤਾ ਜ਼ਰੂਰੀ ਹੈ। ਪਹਿਲਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਹੁਣ ਗਿਆਨੀ ਰਘਵੀਰ ਸਿੰਘ ਵੱਲੋਂ ਗੰਭੀਰ ਖੁਲਾਸਿਆਂ ਨਾਲ ਐਸਜੀਪੀਸੀ ਤੇ ਕਾਬਜ ਪਰਿਵਾਰ ਦੀ ਭੂਮਿਕਾ ਸਵਾਲਾਂ 'ਚ। ਲਓ, ਇਹ ਵੀ ਕੀ ਕਹਿ ਰਹੇ, ਇਹਨਾਂ ਦੇ ਸ਼ਬਦਾਂ ਦੇ ਮਾਇਨੇ ਦੇਖੋ ਇੱਕੋ ਜਿਹੇ। ਤੇ ਤੁਹਾਨੂੰ ਪਤਾ ਪਾਵਨ ਸਰੂਪਾਂ ਵਾਲਾ ਮਾਮਲਾ ਕਿਵੇਂ ਸ਼ੁਰੂ ਹੋਇਆ ਸੀ, ਯਾਦ ਹੈ? ਡੱਲੇਵਾਲ ਸਾਹਿਬ, ਸੰਧਵਾ ਸਾਹਿਬ, ਬੈਂਸ ਜੀ ਕਿਵੇਂ ਪਹੁੰਚੇ ਸਨ, ਸ਼ੁਰੂਆਤ ਕਿੱਥੋਂ ਹੋਈ ਸੀ FIR ਦੀ, ਯਾਦ ਹੈ? ਤਾਂ ਇਹ ਇਹਨਾਂ ਦੀਆਂ ਆਪਸ ਦੇ ਵਿੱਚ ਸੁਰੰਗਾਂ ਦੇਖੋ, ਹੁਣ ਪਤਾ ਨਹੀਂ ਇਤਫਾਕਨ ਰਲ ਰਹੀਆਂ ਨੇ। ਬਈ ਪਹਿਲਾਂ ਵੀ ਤੇ ਸਰਬੱਤ ਖਾਲਸਾ ਸੱਦਿਆ ਸਨ, ਯਾਦ ਹੋਣਾ ਹੈ ਤੁਹਾਨੂੰ ਜੀ, 15 ਦਸੰਬਰ ਚੱਬਾ ਵਾਲਾ। ਉਹਦੇ ਚ ਮੁਤਵਾਜ਼ੀ ਜਥੇਦਾਰ ਵੀ ਬਣ ਗਏ ਤੇ ਉਹ ਮੁਤਵਾਜ਼ੀ ਜਥੇਦਾਰਾਂ ਨੇ ਬਰਗਾੜੀ ਮੋਰਚੇ ਦਾ ਜੋ ਹਸ਼ਰ ਕੀਤਾ ਉਹ ਇਤਿਹਾਸ 'ਚ ਦਰਜ ਹੈ। ਇਧਰ ਜੋ ਗੱਲਾਂ ਸੰਧਵਾ ਸਾਹਿਬ ਕਹਿੰਦੇ ਆ ਕਿ ਬਈ ਪਾਰਦਰਸ਼ਤਾ ਜਵਾਬਦੇਹੀ ਹੋਣੀ ਚਾਹੀਦੀ ਹੈ, ਧਾਰਮਿਕ ਸੰਸਥਾਵਾਂ 'ਚ ਬਿਲਕੁਲ ਹੋਣੀ ਚਾਹੀਦੀ ਹੈ।
ਪਰ ਕੀ ਸਰਕਾਰ 'ਚ ਪਾਰਦਰਸ਼ਤਾ ਤੇ ਜਵਾਬਦੇਹੀ ਨਹੀਂ ਹੋਣੀ ਚਾਹੀਦੀ? ਤੁਹਾਡੇ 'ਚ ਹੈ ਇੰਨਾ ਦਮ ਕਿ ਤੁਸੀਂ ਕਹਿ ਸਕੋ ਕਿ ਹੈਲੀਕਾਪਟਰ ਦੀ ਆਰਟੀਆਈ ਤਾਂ ਕੀ ਦੇਣੀ ਸੀ, ਹੁਣ ਜੋ ਟਰੈਕਰ ਨੇ ਵੈਬਸਾਈਟਾਂ ਤੋਂ ਉਹਨਾਂ ਤੋਂ ਵੀ ਹਟਾ ਦਿੱਤਾ ਗਿਆ ਹੈਲੀਕਾਪਟਰ ਦਾ ਡਾਟਾ। ਬੜੀ ਜਵਾਬਦੇਹੀ ਆ, ਬੜੀ ਪਾਰਦਰਸ਼ਤਾ ਹੈ, ਕਮਾਲ ਹੈ ਆ। ਮਤਲਬ ਜਿੱਥੇ ਅਕਾਲੀ ਦਲ ਬਾਦਲ ਕਾਬਜ਼ ਹੈ, ਠੀਕ ਆ, ਉਹਨਾਂ ਨੇ ਗਲਤੀਆਂ ਕੀਤੀਆਂ, ਕਰ ਰਹੇ ਹੋਣਗੇ, ਜੋ ਮਰਜ਼ੀ ਆ, ਉਹਨਾਂ ਤੇ ਮੁਕੱਦਮੇ ਪਾਓ, ਐਸਜੀਪੀਸੀ ਚੋਣਾਂ ਕਰਵਾਓ, ਜੋ ਮਰਜ਼ੀ ਕਰੋ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਧਾਰਮਿਕ ਸੰਸਥਾਵਾਂ ਤੇ ਕੋਈ ਨਿਸ਼ਾਨਾ ਕੱਸਣਾ ਹੁੰਦਾ, ਸੰਧਵਾ ਸਾਹਿਬ ਤੁਸੀਂ ਅੱਗੇ ਆ ਜਾਂਦੇ ਹੋ ਸਰਕਾਰ ਦੇ ਨੁਮਾਇੰਦੇ ਬਣ ਕੇ, ਕਿਉਂਕਿ ਤੁਸੀਂ ਗੁਰਸਿੱਖ ਹੋ। ਪਰ ਜਦੋਂ ਮਸਲਾ ਕੋਈ ਤੁਹਾਡੀ ਸਰਕਾਰ ਨਾਲ ਜੁੜਿਆ ਹੁੰਦਾ ਹੈ, ਸਿੱਖਾਂ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹੈ, ਕਿਸਾਨਾਂ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹੈ, ਤੁਸੀਂ ਕਦੇ ਨਹੀਂ ਬੋਲਦੇ। ਇਹ ਤਾਂ ਸਭ ਤੋਂ ਵੱਡਾ ਦੋਗਲਾਪਨ ਹੈ ਰਾਜਨੀਤੀ ਦਾ ਸਾਹਿਬ, ਕਿ ਤੁਸੀਂ ਸਪੀਕਰ ਹੋ, ਜਾਂ ਤਾਂ ਸਾਰੇ ਮੁੱਦਿਆਂ ਤੇ ਚੁੱਪ ਕਰੋ, ਤੇ ਜਾਂ ਆਪਣੀ ਸਰਕਾਰ ਨੂੰ ਵੀ ਕਹੋ ਕਦੇ ਕਿ ਭਾਈ ਆਰਟੀਆਈ ਤੁਸੀਂ ਮਾਰਤੀ, ਟੈਂਡਰ ਪ੍ਰਕਿਰਿਆ ਹੀ ਤੁਸੀਂ ਬਦਲ ਦਿੱਤੀ, ਸੋਧਾਂ ਕਰ ਦਿੱਤੀਆਂ। ਸਾਡੇ ਪੰਜਾਬੀਆਂ ਨੂੰ ਤਾਂ ਪਤਾ ਹੀ ਨਹੀਂ ਕੁਝ ਲੱਗਦਾ। ਸੋਧਾਂ ਕਰਕੇ ਤੁਸੀਂ ਤੇ ਮਤਲਬ ਕਿ ਲੋਕਲ ਬਾਡੀਜ਼ ਦਾ ਪੈਸਾ ਇੱਕ ਸ਼ਹਿਰ ਤੋਂ, ਇੱਕ ਕੌਂਸਲ ਤੋਂ ਦੂਜੀ ਥਾਂ ਤੇ ਲਿਜਾਣ ਦਾ ਰਸਤਾ ਖੋਲ ਦਿੱਤਾ। ਤੁਹਾਡੀ ਸਰਕਾਰ ਨਾਮ ਦੀ ਸਰਕਾਰ ਬਣ ਕੇ ਰਹਿ ਗਈ, ਡੰਮੀ ਸਰਕਾਰ ਬਣ ਕੇ ਰਹਿ ਗਈ, ਉਹਦਾ ਸਾਰਾ ਕੰਟਰੋਲ ਦਿੱਲੀ ਕੋਲ ਹੈ, ਤੁਸੀਂ ਉਧਰ ਨਹੀਂ ਬੋਲੋਗੇ। ਕਿ ਜਿਨ੍ਹਾਂ ਨੇ ਜੋ ਕੁਝ ਕੀਤਾ ਆ, ਠੀਕ ਹੈ ਨਾ ਜੀ, ਬੇਅਦਬੀਆਂ ਤੋਂ ਲੈ ਕੇ ਜੋ ਵੀ ਹੁਣ ਤੱਕ, ਕੱਢੋ ਘੁਟਾਲੇ ਉਹਨਾਂ ਦੇ, ਕਰ ਦਿਓ ਅੰਦਰ, ਜਿਹਨੂੰ ਕਰਨਾ ਕਰ ਲਓ। ਤੁਹਾਡੇ ਕੋਲ ਅਜੇ ਵੀ 8-10 ਮਹੀਨੇ ਆ, ਅਸੀਂ ਤਵੱਕੋ ਕਰਾਂਗੇ ਕਿ ਤੁਸੀਂ ਨਿਆਂ ਕਰ ਦਿਓ। ਪਰ ਨਿਆਂ ਕਰਨ ਤੁਰਦੇ ਹੋ ਤਾਂ ਮੌੜ ਬੰਬ ਧਮਾਕੇ ਦਾ ਵੀ ਕਰੋ ਨਾ, ਬੇਅਦਬੀਆਂ ਦਾ ਵੀ ਕਰੋ। ਅੱਛਾ, ਅੱਜ ਤੁਸੀਂ ਵੇਖੋ ਰਵਨੀਤ, ਇਹਨਾਂ ਦਾ ਦੋਗਲਾਪਣ ਦੇਖਿਆ ਕਰੋ। ਮੈਂ ਤਾਂ ਇਹਨਾਂ ਦਾ ਦੋਗਲਾਪਣ ਦੇਖ ਕੇ ਨਾ ਕਈ ਵਾਰ ਗਿਰਗਟ ਨੂੰ ਕਹਿੰਦਾ ਕਿ ਤੂੰ ਚੰਗੀ ਆ, ਤੇਰੇ 7 ਰੰਗ ਹੋ ਸਕਦੇ ਆ, ਇਹ ਜਿੰਨੇ ਰੰਗਾਂ ਦੇ ਆ ਨਾ, ਇਹ ਜਨੌਰ, ਸਿਆਸੀ ਜਨੌਰ, ਪਤਾ ਹੀ ਨਹੀਂ। ਰਵਨੀਤ ਬਿੱਟੂ ਕੀ ਕਹਿ ਰਿਹਾ? ਕਾਲੀਆਂ ਨੇ ਬੇਅਦਬੀ ਕਰਵਾਈ ਆ ਇੱਕ ਡੇਰੇ ਦੇ ਆਖੇ ਤੇ, ਜ਼ਰੂਰਤ ਨਹੀਂ ਪਈ ਉਸ ਸਰਸੇ ਵਾਲੇ ਡੇਰੇ ਦਾ ਨਾਂ ਲੈ ਦੇ। ਐਦੋਂ ਵੱਡਾ ਦੋਗਲਾਪਣ ਹੋਊਗਾ? ਕਾਲੀਆਂ ਨੇ ਬੇਅਦਬੀ ਕਰਵਾਈ ਆ, ਸੈਂਟਰ 'ਚ ਤੂੰ ਬੈਠਾ ਭਾਈ, ਕਰਵਾ ਦੇ ਸਬੂਤ ਇਕੱਠੇ ਕਰਕੇ ਏਜੰਸੀਆਂ ਤੋਂ। ਉਹ ਤੇ ਕੇਸ ਵੀ ਮੇਰੇ ਖਿਆਲ ਦੇ ਨਾਲ ਸੀਬੀਆਈ ਕੋਲ ਜਾ ਹਟਿਆ, ਸੀਬੀਆਈ ਤੇ ਕਲੀਨ ਚਿੱਟਾਂ ਦੇਣ ਤੁਰ ਪਈ ਸੀ ਪ੍ਰੇਮੀਆਂ ਨੂੰ। ਪਤਾ ਨਹੀਂ ਕਿਹੜੀ ਕਿਤਾਬ, ਕਿਹੜੀ ਪੁਸਤਕ ਪੜ੍ਹਦੇ ਨੇ ਲੋਕ ਕਿ ਸੀਬੀਆਈ ਤੇ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਸੀ ਪ੍ਰੇਮੀਆਂ ਦੇ ਖਿਲਾਫ। ਤੇਰੇ 'ਚ ਇੰਨਾ ਦਮ ਹੀ ਹੈ ਨਹੀਂ ਕਿ ਤੂੰ ਡੇਰੇ ਸਰਸੇ ਦਾ ਨਾਂ ਲੈ ਲੈਵੇਂ ਯਾਰ, ਕਮਾਲ ਹੋ ਗਈ ਯਾਰ। ਤੋ ਅਕਾਲੀ ਠੀਕ ਹੈ, ਕੋਈ ਦੁੱਧ ਦੇ ਧੋਤੇ ਨਹੀਂ ਹੈਗੇ, ਪਰ ਤੁਸੀਂ ਜਿਸ ਤਰ੍ਹਾਂ ਆਹ ਗੇਮਾਂ ਖੇਡ ਰਹੇ ਹੋ ਕਿ ਜਿਵੇਂ ਹੀ ਉਹਨਾਂ ਨੇ ਰੈਲੀਆਂ ਦਾ ਕੰਮ ਸ਼ੁਰੂ ਕੀਤਾ ਤੁਸੀਂ ਪਸੂੜੀ ਪਾ ਕੇ ਬਹਿ ਗਏ। ਮੇਰਾ ਸਵਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਹੈ, ਗੁਰਪ੍ਰੀਤ, ਕਿ ਠੀਕ ਆ ਕਿ ਮਾਮਲਾ ਤੇ ਐਸਜੀਪੀਸੀ ਨਾਲ ਜੁੜਿਆ ਨਾ ਸਾਰਾ ਕੁਝ। ਜੇ ਤੁਹਾਡੇ ਕੋਲ ਸਬੂਤ ਸਨ ਤਾਂ 99 ਤੋਂ ਲੈ ਕੇ ਜਦੋਂ ਤੱਕ ਤੁਸੀਂ ਜਥੇਦਾਰ ਰਹੇ ਹੋ, ਹੁਣ ਜੋ ਕਹਿੰਦੇ ਹੋ ਕਿ ਜਾਇਦਾਦਾਂ 'ਚ ਹੇਰਾਫੇਰੀ ਹੋਈ ਆ, ਇਹ ਸਾਰੀਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ, ਉਦੋਂ ਸੁੱਤੇ ਕਿਉਂ ਰਹੇ? ਉਦੋਂ ਇੱਕ ਪੜਤਾਲੀਆ ਕਮੇਟੀ ਬਿਠਾ ਕੇ ਤੇ ਮੱਕੂ ਠੱਪ ਦਿੰਦੇ ਸੁਖਬੀਰ ਸਿੰਘ ਬਾਦਲ ਦਾ, ਕੰਮ ਨਿਬੇੜਦੇ। ਗਿਆਨੀ ਰਘਵੀਰ ਸਿੰਘ ਜਥੇਦਾਰ ਰਹੇ ਆ, ਉਹ ਕੰਮ ਨਿਬੇੜ ਦਿੰਦੇ। ਉਦੋਂ ਤੇ ਸਭ ਕੁਝ ਠੀਕ ਸੀ, ਪਦਵੀਆਂ ਤੁਹਾਨੂੰ ਮਿਲੀਆਂ ਸਨ, ਕਾਰਾਂ ਤੁਹਾਨੂੰ ਮਿਲੀਆਂ ਸਨ, ਨੌਕਰ ਚਾਕਰ ਤੁਹਾਨੂੰ ਮਿਲੇ ਸਨ, ਫਰੀ ਦਾ ਸਭ ਕੁਝ ਆਉਂਦਾ ਸੀ, ਖਾ ਪੀ ਛੱਡਦੇ ਸੀ, ਤੁਹਾਨੂੰ ਕੋਈ ਪੁੱਛਦਾ ਸੀ ਕਹਿੰਦੇ ਬਾਦਲ ਵਰਗਾ ਬੰਦਾ ਹੀ ਹੈ ਨਹੀਂ ਕੋਈ। ਅੱਜ ਤੁਸੀਂ ਅੱਡ ਹੋਏ ਸੀ ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਏਜੰਡਾ ਲੈ ਕੇ ਕਿ ਅਸੀਂ ਇਹਨਾਂ ਤੋਂ ਅਕਾਲੀ ਦਲ ਦਾ ਨਿਸ਼ਾਨ ਲੈਣਾ, ਅਕਾਲੀ ਦਲ ਦਾ ਦਫ਼ਤਰ ਲੈਣਾ, ਐਸਜੀਪੀਸੀ ਦਾ ਇਲੈਕਸ਼ਨ ਕਰਵਾਉਣਾ। ਇਹਦੇ ਵਾਸਤੇ ਗਰਾਊਂਡ ਤੇ ਕੀ ਕੀਤਾ? ਤੇ ਹੁਣ ਆ ਗਿਆ ਤੁਸੀਂ ਉਹੀ ਚੱਲੇ ਹਥਿਆਰਾਂ ਤੇ ਕਿ ਆਹ ਹੋ ਗਿਆ ਜੀ, ਵਾਹ ਹੋ ਗਿਆ ਜੀ, ਸੰਗਤ ਇਕੱਠੀ ਹੋਵੇ, ਮਤਲਬ ਕਿ ਹੁਣ ਲੋਕ ਅੱਗੇ ਲੱਗਣ। ਤੁਸੀਂ ਲੜ ਚੁੱਕੇ ਹੋ। ਮੈਂ ਪਹਿਲਾਂ ਹੀ ਕਿਹਾ ਸੀ, ਨਾ खंजर उठेगा ना तलवार इनसे, ये बाजू हमारे आजमाए हुए हैं,
ਇਹਨਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਸੀ ਮੈਂ ਉਦੋਂ ਹੀ ਕਿਹਾ ਸੀ ਕਿ ਦਮ ਨਹੀਂ ਹੈਗਾ। ਤੁਸੀਂ ਆ ਦੇਖ ਲਓ ਕਿਹੜਾ ਸਾਥੀ ਕਿੱਥੇ ਫਿਰਦਾ, ਚੰਦੂ ਮਾਜਰਾ ਕਿੱਥੇ ਫਿਰਦਾ, ਬੀਬੀ ਜਗੀਰ ਕੌਰ ਕਿੱਥੇ ਆ, ਰਖੜਾ ਬ੍ਰਦਰਸ ਕਿੱਥੇ ਆ, ਚਰਨਜੀਤ ਸਿੰਘ ਬਰਾੜ ਕਿੱਥੇ ਆ, ਬਰਨਾਲੇ ਕਿੱਥੇ ਆ। ਤਾਂ ਮਤਲਬ ਕਿ ਜੇ ਕੌਮ ਨੂੰ ਅਗਵਾਈ ਦੇਣੀ ਹੋਵੇ, ਜੇ ਕੁਝ ਕਰਨਾ ਹੋਵੇ ਤਾਂ ਬਈ ਗਰਾਊਂਡ ਤੋਂ ਲੜਾਈ ਸ਼ੁਰੂ ਕੀਤੀ ਜਾਂਦੀ। ਹੁਣ ਪਹਿਲਾਂ ਭੱਜ ਕੇ ਦੇਖ ਲਿਆ, ਹੁਣ ਦੁਬਾਰਾ ਸੰਗਤ 'ਚ ਜਾਣ ਨੂੰ ਫਿਰਦੇ ਆ ਕਿ ਸਾਰੇ ਤੁਰੋ ਤੇ ਆਪਾਂ ਬਈ ਕਰ ਕਰਾ ਕੇ ਕਰੀਏ। ਪਰ ਤੁਸੀਂ ਪਹਿਲਾਂ ਹੀ ਸਾਰਾ ਕੁਝ ਸੰਗਤ ਦੀ ਬਈ ਡਾਇਰੈਕਸ਼ਨ ਦੇ ਨਾਲ ਚੱਲਦੇ, ਸਹਿਮਤੀ ਨਾਲ ਚੱਲਦੇ ਤਾਂ ਦੇਖੋ ਕੀ ਬਣਦਾ। ਇਧਰੋਂ ਗਿਆਨੀ ਰਘਵੀਰ ਸਿੰਘ ਨੂੰ ਅਲਟੀਮੇਟਮ ਦਿੱਤਾ ਕਿ ਭਾਈ ਇੰਨੇ ਘੰਟਿਆਂ 'ਚ ਬਈ ਸਬੂਤ ਦਿਓ ਜਾਂ ਫਲਾਂ ਕਰੋ, ਧਮਕਾ ਕਰੋ, ਅਦਰਵਾਈਜ਼ ਬਈ ਅਸੀਂ ਤੁਹਾਡੇ ਤੇ ਮੁਕੱਦਮਾ ਕਰਾਂਗੇ। ਤਾਂ ਇਹ ਸਿਸਟਮ ਹੈ। ਕੋਈ ਇੱਥੇ ਸਾਫ਼ ਨਹੀਂ ਜੇ ਹੈਗਾ, ਕੋਈ ਇੱਥੇ ਕੌਮ ਦਾ ਖੈਰ ਖਵਾ ਨਹੀਂ ਜੇ ਹੈਗਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਜਿਹਦਾ ਸੂਤ ਆਉਂਦਾ ਉਹ ਲਾਈ ਜਾਂਦਾ, ਜਿਹਦਾ ਕੰਮ ਜਿਸ ਤਰ੍ਹਾਂ ਦਾ ਢਮਢਮਾ ਆਉਂਦਾ ਤਾਂ ਜਿਹੜੇ ਕੌਮੀ ਮੁੱਦੇ ਆ ਉਹ ਤੇ ਰੁਲੇ ਪਏ ਨੇ। ਇੰਨਾ ਜ਼ੋਰ ਲਾਉਂਦੇ ਤੁਸੀਂ ਬੰਦੀ ਸਿੰਘਾਂ ਵਾਸਤੇ। ਅਮਿਤ ਸ਼ਾਹ ਤੇ ਤੁਹਾਡੇ ਆ ਕੇ ਉੱਥੇ ਬਹਿੰਦਾ ਰਿਹਾ ਗੋਡੇ ਦੇ ਕੋਲ, ਤੁਸੀਂ ਕਹਿੰਦੇ ਮੇਰੀ ਮਿੱਤਰਤਾ ਹੈ। ਹਾਂ ਮੇਰੀ ਮਿੱਤਰਤਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਤੇ ਕੀ ਕੀਤਾ ਜੇ ਉਸ ਮਿੱਤਰਤਾ ਦਾ? ਭੱਠ ਪਾਉਣੇ ਆ ਉਹ ਮਿੱਤਰ ਜਿਹੜੇ ਤੁਹਾਡੇ ਕੰਮ ਹੀ ਨਾ ਹੋਣ। ਰੁਲ ਗਏ ਤੁਹਾਡੇ ਬੰਦੇ, ਕੋਈ ਵਿਚਾਰਾ ਮੈਂਟਲੀ, ਕੋਈ ਫਿਜ਼ੀਕਲੀ, ਤਾਂ ਤੁਸੀਂ ਮਿੱਤਰਤਾ, ਤੁਹਾਡੀ ਮਿੱਤਰਤਾ ਖੂਬ ਰਹੀ ਮਿੱਤਰਤਾ ਤੁਹਾਡੀ। ਸੁਖਬੀਰ ਬਾਦਲ ਦੀ ਵੀ ਆਪਣੀ ਮਿੱਤਰਤਾ, ਤੁਹਾਡੀ ਵੀ ਆਪਣੀ ਮਿੱਤਰਤਾ, ਪਰ ਉਹ ਕੌਮ ਦੇ ਕਿਸ ਕੰਮ ਆਈ? ਖੈਰ ਦੇਖੋ, ਇਹ ਲੜਾਈ ਤੇ ਹੁਣ ਅੱਗੇ ਵਧੇਗੀ ਕਿਉਂਕਿ ਲੜਾਈ ਦੇ ਵਿੱਚ ਪੋਲੀਟੀਕਲ ਐਂਗਲ ਗੁਰਪ੍ਰੀਤ ਹੈ ਹੀ ਹੈ। ਜੀ ਬਿਲਕੁਲ ਬਿਲਕੁਲ। ਉਧਰ ਪੰਜਾਬ ਸਮੇਤ ਕਈ ਰਾਜਾਂ 'ਚ ਹੁਣ SIR ਦਾ ਐਲਾਨ ਹੋ ਗਿਆ। 22 ਸ਼ਾਇਦ ਟੋਟਲ ਇਹਨਾਂ ਦੀ ਗਿਣਤੀ ਹੈ, ਜਿਹਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਮੌਜੂਦ ਨੇ। ਪਰ ਸਵਾਲ ਇੱਥੇ ਇਹ ਹੈ ਕਿ ਇਹ ਜਿਹੜੀ SIR ਦਾ ਹੁਣ ਐਲਾਨ ਹੋਇਆ, ਇਹ ਸੋਧਾਂ ਦੇ ਨਾਲ ਹੋਊਗੀ ਜਾਂ ਫਿਰ ਉਹੋ ਹੀ ਤਾਣਾ ਬਾਣਾ ਬਣਿਆ ਰਹੂ ਜਿਹੜਾ ਪਹਿਲਾਂ? ਵੈਸਟ ਬੰਗਾਲ ਵਾਲੇ ਤਾਂ ਚਲੋ ਖੈਰ ਉਹਨਾਂ ਦੀਆਂ ਲੱਤਾਂ ਤਾਂ ਭਾਰ ਚੱਲਦੀਆਂ ਸੀ, ਉਹ ਤਾਂ ਚਲੇ ਗਏ ਸੁਪਰੀਮ ਕੋਰਟ ਤੱਕ। ਪੰਜਾਬ ਵਾਲੇ ਕਿੱਥੇ ਕੁਸਕਣਗੇ ਜੀ ਜੇ ਕੋਈ ਏਦਾਂ ਦੀ ਹੇਰ ਫੇਰ ਹੋ ਗਈ ਤਾਂ? ਨਹੀਂ, ਤੁਹਾਨੂੰ ਮੈਂ ਦੱਸਦਾ, ਜਿਹੜਾ ਪੰਜਾਬ ਦਾ ਮੂਲ ਪੰਜਾਬੀ ਵੋਟਰ ਹੈ ਨਾ ਜੀ, ਉਹਦੇ ਲਈ ਕੋਈ ਜ਼ਿਆਦਾ ਦਿੱਕਤ ਨਹੀਂ ਆਏਗੀ। ਬੇਸ ਹੈ 2003 ਵਾਲਾ ਵੋਟਰ ਸੂਚੀਆਂ ਦਾ ਕੰਮ। ਵੋਟਰ ਸੂਚੀ ਦੇ ਵਿੱਚ ਫਰਜ਼ ਕਰੋ ਮੇਰਾ ਨਾਮ ਤੇ ਮੇਰੀ ਘਰ ਵਾਲੀ ਦਾ ਨਾਮ ਤੇ ਆਪਣੇ ਆਪ ਹੀ ਆ ਜਾਊਗਾ, ਉਹਦੇ ਚ ਮੇਰੇ ਬੱਚੇ ਦਾ ਨਾਮ ਤੇ ਆਪਣੇ ਆਪ ਹੀ ਆ ਗਿਆ। ਜੇ 2003 ਨੂੰ ਆਪਾਂ ਇਹਨਾਂ ਨੇ ਬੇਸ ਬਣਾਇਆ 2003 ਵਾਲਾ ਵੋਟਰ ਸੂਚੀ ਦੇ ਵਿੱਚ, ਜੇ ਉਹਦੇ ਚ ਤੁਹਾਡਾ ਜਾਂ ਤੁਹਾਡੇ ਬਾਪ ਦਾ ਨਾਮ ਹੈਗਾ ਤਾਂ ਬਸ ਠੀਕ ਹੈ। ਤੇ ਮੇਰੇ ਖਿਆਲ ਦੇ ਨਾਲ 60 ਤੋਂ 70, ਕਿਉਂਕਿ ਮੇਰੇ ਆਪਣੇ ਦੋਸਤ ਕੁਝ BLO ਆ, ਠੀਕ ਹੈ ਜੀ, ਤੇ ਇਨਫੈਕਟ ਇੱਕ ਸਾਡੇ ਨਾਲ ਹੀ ਮੁੰਡਾ ਖੇਡਦਾ ਉਹ ਵੀ BLO ਆ, ਤਾਂ ਕਰਕੇ ਮੈਨੂੰ ਜਾਣਕਾਰੀ ਹੈ ਇਹਨਾਂ ਚੀਜ਼ਾਂ ਦੀ। ਤੇ ਗੱਲ ਇਹ ਹੈ ਕਿ ਹਰਿਆਣੇ ਦੇ ਸਾਡਾ ਪਿੰਡ ਜਿਹੜਾ ਹੈ ਉਹ ਹਰਿਆਣੇ ਤੇ ਰਾਜਸਥਾਨ ਦੇ ਨਾਲ ਲੱਗਦਾ ਨਾ ਜੀ। ਮੈਂ ਖੁਦ ਵੋਟਰ ਸੂਚੀ ਕਢਾ ਕੇ, ਇੱਕ ਸਾਡੀ ਭੈਣ ਹੀ ਲੱਗਦੀ ਆ, ਉਹ ਵਿਆਹੀ ਸੀਗੀ ਹਰਿਆਣੇ, ਤੇ ਉੱਥੇ ਉਹਦਾ ਵੋਟ ਦਾ ਬੜਾ ਚੱਕਰ ਪਿਆ ਸੀਗਾ ਤੇ ਉਹਨਾਂ ਨੂੰ ਉਹ ਵੋਟਰ ਲਿਸਟ ਲੱਭਦੀ ਨਹੀਂ ਸੀ। ਪੰਜਾਬ ਦੀ ਜਿਹੜੀ ਵੋਟਰ ਲਿਸਟ ਸੀ 2003 ਚ, ਤੇ ਉਹ ਵਿਚਾਰੀ ਮੈਨੂੰ ਲੱਗਦਾ ਕੁਝ ਸਾਲ ਦੀ ਸੀ, ਨਿਊਲੀ ਮੈਰਿਡ ਸੀਗੀ ਨਾ ਜੀ, ਇਹਨਾਂ ਦਿਨਾਂ ਦੇ ਵਿੱਚ, ਥੋੜੇ ਦਿਨਾਂ ਦੀ ਗੱਲ ਦੱਸ ਰਿਹਾ ਤੁਹਾਨੂੰ ਜੀ। ਤੇ ਉਦੋਂ ਤੇ ਵਿਚਾਰੀ ਸ਼ਾਇਦ ਕੋਈ ਸਾਲ 2 ਸਾਲ ਦੀ ਹੋਏਗੀ। ਤੇ ਫਿਰ ਇੱਥੋਂ ਉਹਨਾਂ ਨੂੰ ਵੋਟਰ ਸੂਚੀ ਨਹੀਂ ਸੀ ਲੱਭਦੀ ਹਾਰਡ ਕਾਪੀ, ਤੇ ਇੱਥੇ ਚਲੋ ਸ਼ਾਖਾ ਕਹਿੰਦੇ ਜੀ ਮੁਕਤਸਰ ਜਾਣਾ ਪਊਗਾ। ਤਾਂ ਫਿਰ ਮੈਨੂੰ ਪਤਾ ਲੱਗਿਆ, ਮੇਰੇ ਭਰਾ ਨੇ ਯਾਨੀ ਮੇਰੇ ਦੋਸਤ ਨੇ ਮੈਨੂੰ ਕਿਹਾ, ਤੇ ਮੈਂ ਇੱਥੋਂ ਮਤਲਬ ਕਿ ਅਰੇਂਜਮੈਂਟ ਕਰ ਲਿਆ ਆਪਦੇ ਸ਼ਹਿਰ ਚੋਂ। ਤੇ ਉਦੋਂ ਫਿਰ ਮੈਂ ਪਤਾ ਕੀਤਾ, ਉਹ ਜਿਹੜਾ ਹਰਿਆਣੇ ਵਾਲਾ ਅਧਿਕਾਰੀ ਸੀ, ਮੈਂ ਉਹਦੇ ਨਾਲ ਗੱਲ ਕੀਤੀ। ਉਹਨੇ ਕਿਹਾ ਕਿ ਯਾਰ ਤੁਹਾਡੇ ਵੀ ਸਰ ਇਹੀ ਰਹੇਗਾ, ਕਿਉਂਕਿ ਸਾਡੇ ਤੇ ਤਾਂ ਰਿਸ਼ਤੇਦਾਰੀਆਂ ਆਮ ਹੀ ਆ ਨਾ ਪਿੰਡਾਂ 'ਚ, ਕੋਈ ਕਿਸੇ ਦੀ ਹਰਿਆਣੇ 'ਚ ਹੈ, ਕਿਸੇ ਦੀ ਰਾਜਸਥਾਨ 'ਚ, ਕਿਉਂਕਿ ਸਾਡੇ ਤਾਂ ਪਿੰਡ ਨੇੜੇ ਨੇੜੇ। ਤਾਂ ਅਸੀਂ ਇਸ ਚੀਜ਼ ਨੂੰ ਆਧਾਰ ਮੰਨ ਕੇ ਚੱਲੀਏ ਤਾਂ ਮੈਨੂੰ ਲੱਗਦਾ ਕਿ 60 ਤੋਂ 70% ਪੰਜਾਬੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਜ਼ਰੂਰ, ਪਰ ਜ਼ਿਆਦਾ ਨੂੰ ਨਹੀਂ ਆਏਗੀ। ਠੀਕ ਹੈ ਜੀ, ਕਿਉਂਕਿ ਆਪਣੀ ਮਾਈਗ੍ਰੇਸ਼ਨ ਜ਼ਿਆਦਾ ਨਹੀਂ ਹੈ ਗੁਰਪ੍ਰੀਤ, ਕਿ ਆਪਣੇ ਬੰਦੇ ਉੱਠ ਕੇ ਇੱਥੋਂ ਚਲੇ ਗਏ ਵੋਟ ਕਟਾ ਕੇ ਉੱਥੇ ਬਣਾ ਲਈ, ਨਹੀਂ। ਆਪਣੇ ਤੇ ਕਿੰਨੇ ਪ੍ਰਵਾਸੀ ਨੇ ਜਿਹੜੇ NRI ਆਪਣੇ ਆ, ਉਹਨਾਂ ਦੀ ਵੋਟ ਵੀ ਇੱਥੇ ਰਹਿੰਦੀ ਹੈ, ਠੀਕ ਹੈ ਨਾ ਜੀ। ਤਾਂ ਇਸ ਕਰਕੇ ਇੱਥੇ ਸਮੱਸਿਆ ਇੰਨੀ ਨਹੀਂ ਆਏਗੀ, ਪਰ ਮੈਂ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਬਿਲਕੁਲ ਆਏਗੀ ਨਹੀਂ। ਔਰ SIR ਤੇ ਇਹ ਮਨੀਸ਼ ਸਿਸੋਦੀਆ ਨੇ ਤੇ ਬਕਾਇਦਾ ਡਾਇਰੈਕਸ਼ਨ ਦਿੱਤੀ ਆਪਣੇ MLAs ਨੂੰ ਕਿ ਭਾਈ ਖਿਆਲ ਰੱਖਿਓ ਖੇਲਾ ਨਾ ਹੋ ਜਾਵੇ,
ਕਹਿਣ ਦਾ ਭਾਵ ਇਹ ਆ ਕਿ ਦੇਖੋ ਇਹਨਾਂ ਦੇ ਕੋਲ ਜਿਹੜੀ ਆਪਾਂ ਕਹਿ ਲਓ ਕਿ ਅਪਡੇਟਡ ਇਸ ਵੇਲੇ ਟੈਕਨੋਲੋਜੀ ਆ ਇਲੈਕਸ਼ਨ ਜਿੱਤਣ ਦੀ, ਜਿਹੜੀ EVM ਹੈ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਨੂੰ ਛੱਡ ਦਿਓ। ਲੇਟੈਸਟ ਜਿਹੜੀ ਟੈਕਨੋਲੋਜੀ ਉਹ SIR, ਭਾਜਪਾ ਦੇ ਕੋਲ SIR ਆ। ਜਿਵੇਂ ਤੁਸੀਂ UP 'ਚ ਦੇਖੋ ਕਿੰਨੇ ਕਰੋੜ ਸ਼ਾਇਦ ਯਕਦਮ ਵੋਟਰ ਦੱਸੇ, ਕਿੰਨੇ ਕੱਟ ਤੇ, ਫਿਰ 52 ਲੱਖ ਜੋੜੇ ਗਏ ਔਰ ਟਾਈਮ ਵਧਾਉਂਦੇ ਗਏ। ਤਾਂ ਹੁਣ ਤੁਸੀਂ ਆਪ ਸੋਚ ਕੇ ਦੇਖੋ ਨਾ ਕਿ ਬਈ ਕਿੰਨੇ ਦੱਸੇਗਾ, ਕਿੰਨੇ ਕੱਟੇਗਾ ਤੇ ਮੁੜ ਕੇ ਕਿੰਨੇ ਜੋੜੇ ਗਏ। ਯੋਗੀ ਸਾਹਿਬ ਨੇ ਤਾਂ ਐਲਾਨ ਕਰ ਦਿੱਤਾ ਸੀ ਇੰਨੇ ਜੋੜਨੇ ਆ, ਤਗੜੇ ਹੋ ਜਾਓ, ਜੋੜੇ ਗਏ ਸਭ। ਤਾਂ SIR ਮੈਂ ਸਮਝਦਾ ਜਿਹੜੀ ਜੇ ਆਪਾਂ ਬਰੀਕੀ ਨਾਲ ਵੇਖੀਏ ਹੈ ਵੀ ਗੈਰ ਸੰਵਿਧਾਨਿਕ ਹੈ, ਪਰ ਉਹ ਇਹਨਾਂ ਦੇ ਕੰਮ ਦੀ ਬਹੁਤ ਕੰਮ ਦੀ ਹੈ। ਸੋ ਇਸ ਕਰਕੇ ਇਹ ਨਵਾਂ ਟੂਲ ਹੈ। ਗਿਆਨੇਸ਼ ਵੀ ਇਹਨਾਂ ਦਾ ਟੂਲ ਹੈ ਜਿਹੜਾ ਚੋਣ ਕਮਿਸ਼ਨਰ ਹੈ, ਔਰ ਇੰਸਟੀਚਿਊਟ ਤੇ ਵੈਸੇ ਹੀ RSS ਦੇ ਨੇ ਕਬਜ਼ੇ ਹੇਠ ਨੇ ਸਰ। ਮੈਂ ਇੱਕ ਬਹੁਤ ਵੱਡੇ ਅਫਸਰ ਕੋਲ ਬੈਠਾ ਸੀ, ਮੈਂ ਅੱਜ ਵੀ ਕਿਤੇ ਕਹਿ ਰਿਹਾ ਸੀ ਕਿ ਜਦੋਂ ਕਿਤੇ ਸਬੱਬ ਬਣਿਆ ਮੈਂ ਬੁੱਕ ਲਿਖਣ ਦਾ ਸੋਚ ਰਿਹਾ 5 ਸਾਲ ਨੂੰ 10 ਸਾਲ ਨੂੰ ਜਦੋਂ ਮੈਂ ਇਸ ਲਾਈਫ ਤੋਂ ਅੱਗੇ ਚਲਾ ਜਾਊਂਗਾ ਤਾਂ ਮਤਲਬ ਮੈਂ ਉਹਦਾ ਨਾਮ ਵੀ ਲਿਖ ਦੂੰਗਾ ਉਸ ਅਫਸਰ ਦਾ। ਮੇਰਾ ਦੋਸਤ ਹੈ, ਬਹੁਤ ਤਗੜਾ ਅਫਸਰ ਹੈ, ਪਰ ਅੱਜ ਲਿਖੂੰਗਾ ਤਾਂ ਖਤਰਾ ਹੋ ਜਾਏਗਾ ਉਹਨੂੰ। ਤਾਂ ਕਹਿਣ ਦਾ ਮਤਲਬ ਇਹ ਕਿ ਉਸਨੇ ਮੈਨੂੰ ਦੱਸਿਆ, ਇੱਕ ਦਿਨ ਅਸੀਂ ਬੈਠੇ ਸੀ ਗੱਲਾਂ ਕਰ ਰਹੇ ਸੀ, ਤਾਂ ਉਹ ਵੈਸੇ ਨੌਨ ਸਿੱਖ, ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ, ਤਾਂ ਉਸਨੇ ਕਿਹਾ ਕਿ ਯਾਰ ਮਿੰਟੂ ਬਈ ਗੱਲ ਏਦਾਂ ਲੱਗਦਾ ਕਦੇ ਕਦੇ ਕਿ ਖਾਨਾ ਜੰਗੀ ਨਾ ਹੋ ਜਾਵੇ ਇਸ ਮੁਲਕ 'ਚ। ਮੈਂ ਕਿਹਾ ਜੀ ਕਿਉਂ, ਤੁਹਾਨੂੰ ਕਿਉਂ ਲੱਗਦਾ? ਉਹਨੇ ਕਿਹਾ ਕਿ ਯਾਰ RSS ਨੇ ਇੰਸਟੀਟਿਊਟਸ ਬਰਬਾਦ ਕਰਤੇ ਜੋ ਇਸ ਕਹਿ ਲਓ ਕਿ ਜਿਹੜਾ ਸਾਡਾ ਵਿਭਿੰਨਤਾ ਵਾਲਾ ਦੇਸ਼ ਸੀ ਉਹਦੇ ਵਾਸਤੇ ਬਹੁਤ ਗ੍ਰੇਟਫੁਲ ਸਨ। ਸਰ ਇਹ ਗੱਲ ਸੁਣ ਕੇ ਮੈਂ ਇੱਕ ਨੌਨ ਸਿੱਖ ਆਫਿਸਰ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। 5 ਸੈਕਿੰਡ ਵਾਸਤੇ ਮੈਂ ਬੋਲ ਨਹੀਂ ਸਕਿਆ, ਸਪੀਚਲੈਸ। ਔਰ ਫਿਰ ਅਸੀਂ ਲੰਮੀਆਂ ਵਿਚਾਰਾਂ ਕੀਤੀਆਂ ਇਸ ਬਾਬਤ, ਔਰ ਮੈਂ ਆਪਣਾ ਜਿਹੜਾ ਓਪੀਨੀਅਨ ਦੱਸਿਆ। ਜਿੱਥੇ ਉਹ ਗੱਲ ਲੈ ਕੇ ਗਏ ਸਨ, ਜਿੱਥੇ ਉਹਨਾਂ ਨੇ ਫਿਰਕੀ ਕਮਾਈ, ਹੁਣ ਮੈਂ ਉੱਥੇ ਸਸਪੈਂਸ ਰੱਖ ਦਿੰਦਾ, ਨਹੀਂ ਤਾਂ ਮੇਰੀ ਕਿਤਾਬ ਨਹੀਂ ਵਿਕੇਗੀ ਆਉਣ ਵਾਲੇ ਸਮੇਂ 'ਚ। ਤਾਂ ਮੈਂ ਜਿੱਥੇ ਲੈ ਕੇ ਗਿਆ ਉਹਨਾਂ ਦੀ ਸਹਿਮਤੀ ਬਣੀ। ਤੋ ਕਹਿਣ ਦਾ ਮਤਲਬ ਇਦਾਂ ਦਾ ਹੀ ਆ ਗੁਰਪ੍ਰੀਤ ਕਿ ਇਹ ਚਿੰਤਾਵਾਂ ਵੱਧ ਰਹੀਆਂ ਨੇ ਕਿ ਇਸ ਹਿਸਾਬ ਦੇ ਨਾਲ ਜਿਹੜਾ ਸਿਸਟਮ ਬਣਾ ਬੈਠੇ ਆ ਇਹ ਨਹੀਂ ਹਾਰਨਗੇ। ਮੋਦੀ ਚਲਾ ਜਾਏਗਾ, ਮੋਦੀ ਨੂੰ ਕੋਈ ਰਿਪਲੇਸ ਕਰ ਲਏਗਾ। ਤੋ SIR ਇੱਕ ਟੂਲ ਹੈ ਇਹਨਾਂ ਦਾ। ਉਹ ਪੰਜਾਬ 'ਚ ਇੰਨਾ ਜ਼ਿਆਦਾ ਕੰਮ ਨਹੀਂ ਕਰੇਗਾ, ਨਾ ਹੀ ਇੰਨਾ ਜ਼ਿਆਦਾ ਇੱਥੇ ਹੈ, ਕਿਉਂਕਿ ਸਾਡੀ ਆਪਣੀ ਜਿਹੜੀ ਮੂਲ ਪੰਜਾਬੀਆਂ ਦੀ ਗਿਣਤੀ ਹੈ ਉਹ ਜ਼ਿਆਦਾ ਮਾਈਗ੍ਰੈਂਟ ਨਹੀਂ। ਅਦਰ ਸਟੇਟਸ ਦੇ ਵਿੱਚ, ਅਦਰ ਸਟੇਟ 'ਚ ਜਿੱਥੇ ਮਾਈਗ੍ਰੇਸ਼ਨ ਹੁੰਦੀ ਆ, ਬਿਹਾਰ ਹੈ, UP ਆ, ਜਾਂ ਬੰਗਾਲ ਦੇ ਵਿੱਚ ਵੀ ਮਾਈਗ੍ਰੇਸ਼ਨ ਦਾ ਪੰਗਾ ਹੈ, ਤਾਂ ਉੱਥੇ ਜ਼ਿਆਦਾ ਖਿਲਾ ਕਰਦੇ ਨੇ, ਇਹ ਜ਼ਿਆਦਾ ਖਿਲਾ ਕਰਦੇ ਆ। ਇਹ ਮੇਰਾ ਆਪਣਾ ਓਪੀਨੀਅਨ ਹੈ, ਜਿੰਨੀ ਮੈਂ ਸਮਝ ਬਣਾਈ ਆ, ਜਿੰਨੀ ਕੁ ਮੇਰੀ ਸਟੱਡੀ ਹੈ ਇਸ ਬਾਬਤ। ਖੈਰ ਤੁਸੀਂ ਖਬਰ ਤੇ ਲਗਭਗ ਕਰ ਹੀ ਦਿੱਤੀ ਵੀ ਆ ਕਿ ਦਿੱਲੀ, ਕਰਨਾਟਕ, ਪੰਜਾਬ ਸਮੇਤ 22 ਐਸੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿਨ੍ਹਾਂ ਦੇ ਵਿੱਚ ਅਪ੍ਰੈਲ ਤੋਂ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ, ਸਪੈਸ਼ਲ ਇੰਟੈਂਸਿਵ ਰਿਵੀਜ਼ਨ। ਵੈਸੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਭਾਈ ਜੇ ਤੁਸੀਂ ਗੌਰ ਨਾਲ ਪੀਪਲਸ ਰਿਪਰੈਜ਼ੈਂਟੇਟਿਵ ਐਕਟ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਨੂੰ ਕਿ ਇਹ ਇਹਦਾ ਖਾਸਾ ਦੇਖੋਗੇ ਤੇ ਉਹ ਸੰਵਿਧਾਨਕ ਕਸੌਟੀਆਂ ਤੇ ਖਰਾ ਨਹੀਂ ਉਤਰਦਾ। ਬਾਕੀ ਦੇਖੋ ਜੇ ਕੋਈ ਹੋਰ ਇਹਦੇ 'ਚ ਅਪਡੇਸ਼ਨ ਹੋਈ ਤੁਹਾਡੇ, ਮੈਂ ਬਿਨਾਂ ਸਵਾਲ ਕੀਤੇ ਤੋਂ ਸਮੇਂ ਦਰ ਸਮੇਂ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੇਰੇ ਆਪਣੇ ਕੁਝ BLOs ਵਗੈਰਾ, ਕੁਝ ਅਧਿਕਾਰੀ ਇਹੋ ਜਿਹੇ ਮਹਿਕਮਿਆਂ 'ਚ ਹੈਗੇ ਨੇ, ਮੈਂ ਤੁਹਾਨੂੰ ਸਮੇਂ ਸਿਰ ਅਪਡੇਟ ਕਰਦਾ ਰਹਾਂਗਾ। ਜੀ ਬਿਲਕੁਲ। ਅੱਗੇ ਵਧੀਏ ਜੇਕਰ ਤਾਂ ਅੱਜ ਪੰਜਾਬ ਸਰਕਾਰ ਦੇ ਮੰਤਰੀ ਡੇਰੇ ਪਹੁੰਚੇ ਜੀ, ਤੇ ਇਹ 2027 ਚ ਲੱਗਦਾ ਵੀ ਡੇਰਿਆਂ ਦੀ ਭੂਮਿਕਾ ਪਿਛਲੀਆਂ ਚੋਣਾਂ ਨਾਲੋਂ ਬਹੁਤ ਜ਼ਿਆਦਾ ਰਹੂਗੀ। ਇਹ ਇੱਕ ਤਾਂ ਪਰੇਸ਼ਾਨ ਕਰਨ ਵਾਲੀ ਗੱਲ ਹੈ, ਤੇ ਦੂਸਰੀ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ ਕਿ ਅਸੀਂ ਕਿੰਨੇ ਕੁ ਵਿਜ਼ਨਰੀ ਲੀਡਰਾਂ ਦੀ ਚੋਣ ਪਹਿਲਾਂ ਕੀਤੀ ਹੈ ਤੇ ਅੱਗੇ ਕਰਨੀ ਹੈ। ਕਿੱਥੇ ਗੇੜਾ ਮਾਰਿਆ ਜੀ ਹੁਣ ਪੰਜਾਬ ਦੇ ਸਰਕਾਰ ਦੇ ਮੰਤਰੀਆਂ ਨੇ, ਤੇ ਕੀ ਡੇਰੇ ਤੇ ਗੁਣਾ ਕੋਈ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਜਾਂ ਫਿਰ ਡੇਰੇ ਦੇ ਅੱਗੇ ਜਿਹੜੇ ਪੈਰੋਕਾਰ ਨੇ ਉਹਨਾਂ ਤੇ ਗੱਲ ਕਰ ਸਿੱਟਣੀ ਹੈ? ਸਾਡੇ ਰਿਸ਼ਤੇਦਾਰ ਨਿਰਮਲਜੀਤ ਨੇਮਾ, ਸ਼ਾਮਾਂ ਠੰਡੀਆਂ ਬੋਰਡ ਦੀਆਂ ਫੇਮ, ਬਹੁਤ ਜ਼ਬਰਦਸਤ ਕੈਸਟ ਹਿੱਟ ਹੋਈ ਸੀ। ਸਾਡੇ ਭਾਜੀ ਆ ਤੇ ਅਮਰੀਕਾ 'ਚ ਹੀ ਰਹਿੰਦੇ ਨੇ ਮੇਰੇ ਖਿਆਲ ਨਾਲ। ਤੋ ਗੱਲ ਇਹ ਆ ਕਿ ਉਹਨਾਂ ਨੇ ਨਾ ਇੱਕ ਗਾਣਾ ਗਾਇਆ ਸੀ, ਹੱਥੀਂ ਪਾ ਸੁਨਹਿਰੀ ਛੱਲੇ ਤੇ ਅਸੀਂ ਯਾਰ ਮਨਾਵਣ ਚੱਲੇ। ਗੱਲ ਪਾ ਮੁਹੱਬਤਾਂ ਦੇ ਪੱਲੇ। ਮੈਂ ਇੱਕ ਗੱਲ ਪੁੱਛਦੀ ਹਾਂ, ਰਾਹੀਓ ਜਾਂਦੇ ਹੋ ਰਾਹੀਓ ਮੈਂ ਡੇਰੇ ਸੱਜਣਾ ਦੇ ਜਾਣਾ।
ਕਿ ਮੈਂ ਸੰਗ ਮਾਹੀਏ ਦੇ ਜਾਣਾ। ਇਹ ਰਾਜਨੀਤੀ ਦਾ ਹਾਲ ਆ। ਮੈਨੂੰ ਗਾਣਾ ਚੇਤੇ ਆ ਗਿਆ ਜਦੋਂ ਤੁਸੀਂ ਡੇਰਿਆਂ ਦੀ ਭੂਮਿਕਾ ਬਣ ਰਹੇ ਸੀ ਨਾ, ਤੇ ਮੈਂ ਉਦੋਂ ਸ਼ਾਇਦ ਹਾਈ ਸਕੂਲ 'ਚ ਸੀ ਜਦੋਂ ਇਹ ਕੈਸਟ ਆਈ ਜੀ ਜਿਹਦਾ ਗਾਣਾ ਤੁਹਾਨੂੰ ਦੱਸਿਆ, ਮੁਖੜਾ ਦੱਸਿਆ। ਤਾਂ ਕਹਿਣ ਦਾ ਮਤਲਬ ਕਿ ਅੱਜ ਰਾਜਨੀਤੀ ਨੂੰ ਮੈਂ ਉਸ ਗਾਣੇ ਦੇ ਟੱਪੇ ਨਾਲ ਜੋੜਦਾ ਕਿ ਰਾਜਨੀਤੀ ਦਾ ਹਾਲ ਇਹ ਆ ਕਿ ਹੱਥੀਂ ਪਾਸ ਸੁਨਹਿਰੀ ਛੱਲੇ ਤੇ ਅਸੀਂ ਯਾਰ ਮਨਾਵਣ ਚੱਲੇ। ਤਾਂ ਆਹ ਹਾਲ ਠੀਕ ਹੈ ਜੀ। ਕੋਈ ਵੀ ਰਾਜਸੀ ਪਾਰਟੀ ਜਿਹੜੀ, ਅੱਛਾ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਨਹੀਂ ਕਿ ਦਿੱਲੀ 'ਚ ਕੁਝ ਮੰਤਰੀ ਬੁਲਾਏ ਗਏ ਨੇ? ਜੀ ਮੈਂ ਤੁਹਾਨੂੰ ਦੱਸੀ ਕਿ ਭੁੱਲ ਗਿਆ? ਮੈਂ ਜੀ ਦੱਸੀ ਨਹੀਂ, ਸੀ ਨਾ, ਦੱਸੀ ਸੀ ਨਾ। ਪਿਛਲੇ ਪ੍ਰੋਗਰਾਮ 'ਚ ਦੱਸੀ ਸੀ ਸ਼ਾਇਦ। ਹਾਂ ਮੈਂ ਭੁਲੱਕੜ ਹੋ ਗਿਆ, ਉਮਰ ਦਰਾਜ਼ ਹੋ ਗਿਆ ਥੋੜਾ ਜਿਹਾ। ਅੱਛਾ ਹੁਣ ਤੁਸੀਂ ਗੁਰਪ੍ਰੀਤ, ਜੇ ਇਹੋ ਹੀ ਖਬਰ ਕਿਸੇ ਹੋਰ ਰੇਡੀਓ ਨੇ ਜਾਂ ਚੈਨਲ ਨੇ ਕੀਤੀ ਹੋਣੀ ਸੀ ਤਾਂ ਉਹ ਟਾਈਟਲ ਬਣਿਆ ਹੋਣਾ ਸੀ, ਪੰਜਾਬੀ ਰੇਡੀਓ US ਦੀ ਗੱਲ ਤੇ ਲੱਗੀ ਮੋਹਰ, ਫਲਾਂ ਧਮਕਾ। ਇਹ ਸਾਡਾ ਸਟਾਈਲ ਨਹੀਂ ਹੈ। ਮੈਂ ਤੁਹਾਨੂੰ ਜੇ ਇਹ ਗੱਲ ਕੱਲ ਦੱਸੀ ਹੈ, ਮੈਂ ਤਾਂ ਭੁੱਲ ਗਿਆ, ਤਾਂ ਉਹਨਾਂ ਮੰਤਰੀਆਂ 'ਚ ਇੱਕ ਦਾ ਨਾਮ ਹੈ ਲਿਆ ਹੋਏਗਾ, ਡਾਕਟਰ ਰਵਜੋਤ। ਜੀ ਬਿਲਕੁਲ। ਤਾਂ ਡਾਕਟਰ ਰਵਜੋਤ ਅੱਜ ਕਿੱਥੇ ਸਨ? ਡੇਰਾ ਬੱਲਾਂ 'ਚ। ਤੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਇਹ 3 ਮੰਤਰੀ ਡੇਰਿਆਂ ਕਰਕੇ ਬੁਲਾਏ ਗਏ ਨੇ। ਲੱਗੀ ਨਾ ਮੋਹਰ? ਜੀ ਇਹ ਦਿਲ ਮੰਗੇ ਮੋਹਰ। ਤੁਸੀਂ ਕਿਹਾ ਕਰੋ ਇਹ ਦਿਲ ਮੰਗੇ ਮੋਹਰ, ਫਿਰ ਮਿੰਟੂ ਕੱਢ ਕੇ ਲਿਆਇਆ ਕਰੂਗਾ ਹੋਰ। ਮੈਂ ਤੁਹਾਨੂੰ ਕੱਲ ਹੀ ਦੱਸਤਾ ਸੀਗਾ ਕਿ ਕੁਝ ਮੰਤਰੀ ਦਿੱਲੀ ਬੁਲਾਏ ਗਏ। ਮੁੰਡੀਆਂ, ਭਗਤ, ਡਾਕਟਰ ਰਵਜੋਤ ਕਿਉਂ ਮੰਗਾਏ ਗਏ, ਕਿਉਂ ਬੁਲਾਏ ਗਏ? ਬਈ ਮੁੰਡੀਆਂ ਸਾਹਿਬ ਡੇਰਾ ਬਿਆਸ ਨਾਲ ਜੁੜੇ, ਡਾਕਟਰ ਰਵਜੋਤ ਤੇ ਭਗਤ ਦੁਆਬੇ ਦੇ ਡੇਰਿਆਂ ਨਾਲ, ਇਹਨਾਂ ਦਾ ਅੱਛਾ ਰਾਬਤਾ ਹੈ, ਇਹਨਾਂ ਦਾ ਅੱਛਾ ਰੁਤਬਾ ਹੈ, ਅੱਛਾ ਰਸੂਖ ਹੈ। ਲਓ ਡਾਕਟਰ ਰਵਜੋਤ ਅੱਜ ਡੇਰਾ ਬੱਲਾਂ 'ਚ ਸੀ ਔਰ ਉੱਥੇ ਜਾ ਕੇ ਉਹਨਾਂ ਨੇ ਜਿਵੇਂ ਆਪਣੇ ਅਦਾਰੇ ਦੀ ਪਾਲਿਸੀ ਹੈ ਜਾਂ ਸਾਡੀ, ਅਸੀਂ ਚੀਕ ਕੇ ਨਹੀਂ ਕਹਿੰਦੇ ਲਓ ਲੱਗੀ ਮੋਹਰ ਫਲਾਂ ਟਮਕਾਂ, ਤੁਹਾਨੂੰ ਪੋਸਟਾਂ ਪਾਤੀਆਂ ਹੁਣ ਫਲਾਂ ਟਮਕਾਂ। ਨਹੀਂ ਯਾਰ, ਇਹ ਕੰਮ ਦਾ ਹਿੱਸਾ ਹੈ, ਕਰੀ ਚਲੋ ਸਾਇਲੈਂਟਲੀ। ਤਾਂ ਗੱਲ ਇਹ ਆ ਕਿ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਮੰਤਰੀ ਪਹੁੰਚੇ ਆ ਤੇ ਫਲਾਂ ਟਮਕਾਂ, ਤਾਂ ਮੈਂ ਤਾਂ ਹੀ ਪੁੱਛਿਆ ਕਿ ਕੱਲ ਆਪਾਂ ਗੱਲ ਕਰ ਲਈ ਸੀ ਕਿ ਨਹੀਂ ਕਰ ਲਈ, ਕਿਉਂਕਿ ਇਹਨਾਂ ਨੂੰ ਪਰਸੋਂ ਦਿੱਲੀ 'ਚ ਬੁਲਾਇਆ ਗਿਆ ਸੀ। ਅੱਛਾ ਇੱਕ ਹੋਰ MLA ਵੀ ਦਿੱਲੀ 'ਚ ਸੀ ਇਤਫਾਕਨ, ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਉਹਨਾਂ ਨੂੰ ਮੈਂ ਜਦੋਂ ਫੋਨ ਕੀਤਾ ਮੰਨ ਗਏ ਕਿ ਅਸੀਂ ਇੱਥੇ ਹੀ ਆ ਦਿੱਲੀ 'ਚ, ਪਰ ਉਹਨਾਂ ਨੇ ਕਿਹਾ ਕਿ ਅਸੀਂ ਪਰਸਨਲ ਕੰਮ ਆਏ ਹਾਂ। ਤਾਂ ਫਿਰ ਮੈਂ ਮਤਲਬ ਕਿ ਇਹੋ ਜਿਹਾ ਨਹੀਂ ਬੰਦਾ ਕਿ ਕੋਈ ਪਰਸਨਲ ਕੰਮ ਗਿਆ। ਜਦੋਂ ਉਹਨੇ ਕਹਿਤਾ ਤਾਂ ਠੀਕ ਹੈ ਯਾਰ, ਤੇ ਅਸੀਂ ਪਰਸਨਲ ਕੰਮ ਗਏ ਹਾਂ ਜੇ ਸਾਨੂੰ ਟਾਈਮ ਮਿਲਿਆ ਅਸੀਂ ਮੁਲਾਕਾਤ ਕਰਾਂਗੇ। ਤਾਂ ਉਹਨਾਂ ਨੇ ਸੱਚ ਵੀ ਬੋਲਿਆ ਕਿ ਹਾਂ ਜੇ ਸਾਨੂੰ ਟਾਈਮ ਦਿੱਤਾ ਗਿਆ ਅਸੀਂ ਮਿਲ ਕੇ ਵੀ ਆਵਾਂਗੇ। ਤਾਂ ਗੱਲ ਇਹ ਆ ਕਿ ਉਦੋਂ ਮੋਹਰ ਲੱਗ ਗਈ ਮੇਰੀ, ਜੋ ਮੇਰੀ ਇਨਫੋਰਮੇਸ਼ਨ ਸੀ ਕਿ ਹਾਂ ਦਿੱਲੀ ਦੇ ਵਿੱਚ ਹਲਚਲ ਹੈ। ਤਾਂ ਅੱਜ ਇਹਨਾਂ ਨੇ ਉੱਥੇ ਮੁਲਾਕਾਤ ਕੀਤੀ ਹੈ ਸ਼ਾਇਦ ਸੰਤ ਨਿਰੰਜਨ ਦਾਸ ਜੀ ਹੋਰਾਂ ਦੇ ਨਾਲ। ਫਿਰ ਇਹਨਾਂ ਨੇ ਐਲਾਨ ਕੀਤਾ ਕਿ ਜਨਮ ਸ਼ਤਾਬਦੀ ਨੂੰ ਲੈ ਕੇ ਬਈ ਚਰਚਾਵਾਂ ਕੀਤੀਆਂ, ਡੇਰੇ ਤੋਂ ਸੁਝਾਅ ਮੰਗੇ ਗਏ ਨੇ, ਅਸੀਂ ਪੂਰੇ ਪੰਜਾਬ ਦੇ ਵਿੱਚ ਨਗਰ ਕੀਰਤਨ ਕੱਢਾਂਗੇ ਤੇ ਡੇਰੇ ਦੇ ਸੁਝਾਅ ਵਾਸਤੇ ਕਮੇਟੀ ਬਣਾਈ ਜਾਏਗੀ, ਵੀ ਜਿਵੇਂ ਡਰੋਨ ਸਿਸਟਮ ਜਾਂ ਇੱਦਾਂ ਉੱਦਾਂ ਜੋ ਵੀ ਕੀਤਾ ਜਾ ਸਕਦਾ ਧਾਰਮਿਕ ਸਮਾਗਮ ਵਾਸਤੇ ਅਸੀਂ ਕਰਾਂਗੇ। ਤਾਂ ਕੁੱਲ ਮਿਲਾ ਕੇ ਗੱਲ ਗੁਰਪ੍ਰੀਤ ਉਹੀ ਆ ਜੋ ਸੋਚ ਰਹੇ ਸੀ ਕਿ ਡੇਰਿਆਂ ਦਾ ਜੋ ਆਪਾਂ ਵੇਖਿਆ ਖਾਸ ਤੌਰ ਤੇ ਡੇਰਾ ਬੱਲਾਂ ਦੇ ਵਿੱਚ ਮੋਦੀ ਜੀ ਦੀ ਆਮਦ, ਨਾਬ ਕਮਲ ਰਾਜਾ ਸਾਹਿਬ ਦੀ ਉਹ ਨੁਕਸਾਨ ਵਾਲੀ ਪਾਰੀ ਇਹਨਾਂ ਦੀ, ਅਤੇ ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਦੇ ਮੱਦੇਨਜ਼ਰ ਬਿਆਸ ਵਾਲਿਆਂ ਦੀ ਵਧੀ ਸਰਗਰਮੀ, ਮੁੰਡੀਆਂ ਸਾਹਿਬ ਨੂੰ ਬੁਲਾਉਣਾ, ਤਾਂ ਇਹ ਇਸੇ ਦੇ ਮੱਦੇਨਜ਼ਰ ਸੀ। ਸਾਫ਼ ਹੋ ਗਿਆ ਜੀ, ਹੁਣ ਕਲੀਅਰ ਹੋ ਗਿਆ ਜੀ। ਉਧਰ ਗੈਂਗਸਟਰ ਲੰਡਾ ਨੇ ਕਾਰਵਾਈ ਦੀ ਜ਼ਿੰਮੇਵਾਰੀ ਲਈ ਹੈ, ਜਿਹੜੀ ਸਰਪੰਚ ਦੀ ਕੱਲ ਹੱਤਿਆ ਹੋਈ ਸੀ ਇਧਰ ਮਾਝੇ 'ਚ। ਹਾਂਜੀ ਦੇਖੋ ਗੱਲ ਇਹ ਆ ਕਿ ਲੰਡਾ ਨੇ ਜ਼ਿੰਮੇਵਾਰੀ ਲਈ ਆ ਤੇ ਨਾਲ ਕਿਹਾ ਕਿ ਇਹ ਕਿਸੇ ਕੇਸ ਦਾ ਗਵਾਹ ਸੀ। ਦੇਖੋ ਨਸ਼ਹਿਰੇ ਪਨੂਆਂ ਦੇ ਵਿੱਚ ਇਹ ਸਾਰਾ ਕੁਝ ਹੋਇਆ, ਨਸ਼ਹਿਰਾ ਪਨੂੰ। ਅੱਛਾ ਮੈਂ ਅੱਜ ਇੱਕ ਹੋਰ ਚੈਟ ਹਾਸਲ ਕਰਨ ਦੇ ਵਿੱਚ ਕਾਮਯਾਬ ਰਿਹਾ। ਇੱਕ ਚੈਟ ਸੀ ਇਹਨਾਂ ਦੇ ਜਿਹੜੇ ਆਹ ਕਾਰਡ ਨਹੀਂ ਬਣਦੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਤਾਂ ਕਿਤੇ ਨਾ ਕਿਤੇ ਉਹ ਕਹਿ ਲਓ ਜੋ ਮਾਝੇ 'ਚ ਚੱਲਦਾ ਸੀਗਾ। ਮੈਂ ਤੁਹਾਨੂੰ ਦੱਸਿਆ ਨਾ ਮੇਰਾ ਹੈਗਾ ਚਲੋ ਨੈਟਵਰਕ ਆ, ਤਾਂ ਮੈਨੂੰ ਕਿਸੇ ਨੇ ਦੱਸਿਆ ਕਿ ਯਾਰ ਆਹ ਕੁਛ ਆ ਉੱਥੇ ਜਿਹੜਾ ਨਸ਼ਹਿਰਾ ਵਾਲਾ ਸਰਪੰਚ ਹੈ ਉਹ ਵੀ ਅੰਡਰ ਥ੍ਰੈਟ ਹੈ। ਤਾਂ ਅਸੀਂ ਥੋੜੀ ਜਿਹੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇੱਕ ਚੈਟ
ਜਿਹੜੀ ਸੀਗੀ ਉਹ ਕਿਸੇ WhatsApp ਗਰੁੱਪ ਚੋਂ ਮਿਲ ਗਈ, ਮਤਲਬ ਕਿ ਉਹਦਾ ਸਕਰੀਨਸ਼ਾਟ ਜਿਹੜਾ ਚੱਲ ਰਿਹਾ ਸੀਗਾ। ਕਮਾਲ ਦੀ ਗੱਲ ਹੈ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲੇ ਕੈਂਪ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਕਹਿ ਰਿਹਾ ਗਰੁੱਪ 'ਚ ਕਿ ਨੌਸ਼ਹਿਰਾ ਦੇ ਸਰਪੰਚ ਨੂੰ ਥ੍ਰੈਟ ਹੈ ਜੀ। ਉਹ ਕਹਿੰਦੇ ਕਿ ਕੈਂਪ 'ਚੋਂ ਜ਼ਿਆਦਾ ਦੇਰ ਨਹੀਂ ਠਹਿਰ ਸਕਣਗੇ। ਨੋਟ ਕਰੋ ਕਿ ਇਹਨਾਂ ਦੇ ਹੀ ਸਰਪੰਚ ਹੈ, ਇੰਨੇ ਜ਼ਿਆਦਾ ਘਬਰਾਏ ਤੇ ਇੰਨੇ ਜ਼ਿਆਦਾ ਡਰੇ ਨੇ ਕਿ ਉਹ ਆਪਦੀ ਸਰਕਾਰ ਦੀ ਡਰਾਈਵ ਦੇ ਵਿੱਚ ਵੀ ਜ਼ਿਆਦਾ ਦੇਰ ਨਹੀਂ ਠਹਿਰ ਸਕਦੇ। ਮੈਂ ਉਹ ਨਹੀਂ ਜਨਤਕ ਕਰ ਸਕਦਾ, ਠੀਕ ਹੈ ਨਾ, ਕਿਸੇ ਤੇ ਕਾਰਵਾਈ ਨਾ ਹੋ ਜਾਵੇ। ਅਦਰਵਾਈਜ਼ ਉਹ ਸਕਰੀਨਸ਼ਾਟ ਮੇਰੇ ਕੋਲ ਹੈ ਜੋ ਉਸ ਗਰੁੱਪ ਦੇ ਵਿੱਚ ਕੋਆਰਡੀਨੇਟਰ ਪਾ ਰਿਹਾ ਕਿ ਸਰਪੰਚ ਨਹੀਂ ਮਤਲਬ ਕਿ ਉੱਥੇ ਜ਼ਿਆਦਾ ਦੇਰ ਠਹਿਰੇਗਾ। ਤੁਸੀਂ ਹਿਸਾਬ ਲਾ ਲਓ ਕੀ ਹਾਲ ਹੈ। ਤੇ ਨੌਸ਼ਹਿਰਾ ਦੇ ਵਿੱਚ ਕੀ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ, ਇੱਕ ਫਰੌਤੀ ਲਈ ਆਇਆ, ਸ਼ਾਇਦ ਗੈਂਗਸਟਰ ਦਾ ਭਰਾ ਮਾਰਤਾ ਸੀਗਾ। ਉਹ ਤੋਂ ਬਾਅਦ ਉੱਥੇ ਨੇੜੇ ਤੇੜੇ ਕੰਮ ਬਹੁਤ ਚੱਲੀ ਜਾਂਦਾ ਸਿਆਸਤ। ਅੱਛਾ, ਸਿਆਸਤ ਨੇ ਵੀ ਜੇ ਆਪਾਂ ਵੇਖੀਏ ਤੇ ਬਹੁਤ ਹੱਦ ਤੱਕ ਗੁਲ ਖਿਲਾਏ ਆ। ਤਰਨਤਾਰਨ ਦੇ ਇਲੈਕਸ਼ਨ 'ਚ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ, ਬਹੁਤ ਸਾਰੇ ਲੀਡਰਾਂ ਨੇ ਗੈਂਗਸਟਰਾਂ ਦਾ ਸਹਾਰਾ ਲਿਆ ਸੀਗਾ ਜੀ। ਅਕਾਲੀਆਂ ਦਾ ਤਾਂ ਰੌਲਾ ਪੈ ਗਿਆ ਨਾ ਪ੍ਰਤੱਖ ਤੌਰ ਤੇ। ਤੇ ਜਿਹੜਾ ਇਧਰੋਂ ਫਾਜ਼ਿਲਕਾ 'ਚ, ਉਹ ਵੀ ਆਪਾਂ ਪਹਿਲਾਂ ਦੱਸਤਾ ਸੀ ਨਾ ਆਡੀਅנס ਨੂੰ ਕਿ ਇੱਥੋਂ ਬੰਦਾ ਚੱਕ ਕੇ ਲੈ ਕੇ ਗਏ ਨੇ। ਉਹਦਾ ਐਨਕਾਊਂਟਰ ਸ਼ਾਇਦ ਦੂਜੇ ਕਿ ਤੀਜੇ ਦਿਨ ਕੀਤਾ ਸੀ ਇਹਨਾਂ ਨੇ ਜਾ ਕੇ ਪੱਟੀ ਕੋਲ। ਜੀ ਤੇ ਆਪਾਂ 2 ਦਿਨ ਪਹਿਲਾਂ ਸ਼ਾਇਦ ਦੱਸਿਆ ਸੀਗਾ ਮੈਂ ਤੁਹਾਨੂੰ ਕਿ ਜੇ ਉਹਦੀ ਮਤਲਬ ਕਿ ਨਿਰਪੱਖ ਢੰਗ ਨਾਲ ਜਾਂਚ ਕਰਾਈ ਜਾਵੇ ਤਾਂ ਇੱਕ MLA ਤੱਕ ਗੱਲ ਪਹੁੰਚਦੀ ਹੈ। ਤਾਂ ਉਹ MLA ਉੱਥੇ ਪ੍ਰਚਾਰ ਕਰਨ ਗਿਆ ਸੀ ਜੀ ਤਰਨਤਾਰਨ ਦੇ ਵਿੱਚ। ਹਿਸਾਬ ਲਾ ਲਓ ਫਿਰ ਜੁੜਦੀਆਂ ਨਾ ਖੜੀਆਂ ਜੀ। ਬਿਲਕੁਲ। ਤਾਂ ਗੱਲ ਇਹ ਕਿ ਸੱਤਾਧਾਰੀ ਧਿਰ ਦਾ ਉਹਦਾ ਉੱਥੇ ਡਿਊਟੀ ਲੱਗੀ ਸੀ। ਉਹੀ ਬੰਦੇ ਜਿਹੜੇ ਕੰਮ ਆਏ ਸਨ ਉਹਨਾਂ ਨੇ ਹੀ ਇੱਥੇ ਆ ਕੇ ਟਿਕਾਣਾ ਬਣਾਇਆ ਹੋਇਆ ਸੀਗਾ ਇਸ ਏਰੀਏ 'ਚ। ਤਾਂ ਕਹਿਣ ਦਾ ਮਤਲਬ ਇਹ ਆ ਕਿ ਮਾਝੇ 'ਚ ਬਹੁਤ ਬੁਰੀ ਹਾਲਤ ਆ। ਲੰਡੇ ਨੇ ਇਹਦੀ ਜ਼ਿੰਮੇਵਾਰੀ ਲਈ ਆ, ਚੇਤਾਵਨੀ ਵੀ ਦਿੱਤੀ ਆ, ਤੇ ਪਰ ਇਹ ਕਿਵੇਂ ਰੁਕੇਗਾ? ਤੁਸੀਂ ਇਹ ਦੇਖੋ ਕਿ ਅੱਜ DGP ਸਾਹਿਬ ਨੇ ਕੀ ਕਿਹਾ, ਤੇ ਜਿਹੜੀਆਂ ਗੱਲਾਂ ਮੈਂ ਕਹਿਣਾ ਹੁੰਦਾ ਉਹਨਾਂ ਗੱਲਾਂ ਤੇ ਮੋਹਰ ਲੱਗ ਜਾਂਦੀ ਆ। ਮੈਂ ਕੋਈ ਮਤਲਬ ਕਿ ਦਾਅਵੇਦਾਰੀ ਨਹੀਂ ਕਰਦਾ ਹੁੰਦਾ ਕਿ ਅਸੀਂ ਬਹੁਤ ਅੱਗੇ ਆ ਜੀ, ਨਹੀਂ, ਅਸੀਂ ਕੰਮ ਕਰਦੇ ਹਾਂ, ਅਸੀਂ ਆਡੀਅנס ਤੋਂ ਰੋਜੀ ਰੋਟੀ ਹਾਸਲ ਕਰਦੇ ਹਾਂ, ਸਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਕਹਿੰਦਾ ਸੀਗਾ ਨਾ, ਕੁਝ 100 ਰੁਪਏ, ਕੁਝ 1000 ਰੁਪਏ ਲਈ ਜਵਾਨੀ ਤੇ ਖਾਸ ਤੌਰ ਤੇ ਜਿਹੜੀ ਬਾਰਡਰ ਪੱਟੀ ਆ। ਅੱਜ DGP ਨੇ ਕੀ ਕਿਹਾ ਕਿ ਬੂਟ ਤੇ ਟੀ-ਸ਼ਰਟ ਬਦਲੇ ਸ਼ੂਟਰ ਬਣ ਰਹੇ ਨੇ ਜੀ। ਤੇ ਸਭ ਮੈਂ ਗੱਲ ਮਤਲਬ ਕਿ ਕਈ ਹਫ਼ਤਿਆਂ ਤੋਂ ਰੋ ਕੇ ਕਹਿ ਰਿਹਾ ਸੀ। ਮੈਂ ਤੁਹਾਨੂੰ ਕੱਲ ਵੀ ਗੱਲ ਕਹੀ ਸੀਗੀ, ਅੱਜ ਮੰਨ ਗਏ ਨੇ DGP ਸਾਹਿਬ। ਅੱਜ ਮੰਨ ਗਿਆ DGP ਸਾਹਿਬ ਕਿ ਬੂਟ ਤੇ ਟੀ-ਸ਼ਰਟਾਂ ਬਦਲੇ ਸ਼ੂਟਰ ਬਣ ਰਹੇ ਨੇ। ਮੈਂ ਹਾਈ ਗੱਲ ਕੱਲ ਕਹੀ ਸੀ, ਅੱਜ ਵੀ ਕਹਿਣਾ ਸਾਹਿਬ, ਜਵਾਨੀ ਤੁਸੀਂ ਬੇਲਗਾਮ ਛੱਡਤੀ, ਜਵਾਨੀ ਤੁਸੀਂ ਬੇਮੁਹਾਰੀ ਛੱਡਤੀ, ਜਵਾਨੀ ਤੁਸੀਂ ਲੀਡਰਹੀਨ ਛੱਡਤੀ, ਜਵਾਨੀ ਤੁਸੀਂ ਮੰਤਵਹੀਨ ਛੱਡਤੀ, ਜਵਾਨੀ ਤੁਸੀਂ ਉਹ ਜਿਹੜੀ ਉੱਡਣੀ ਚਾਹੀਦੀ ਸੀਗੀ ਨਾ, ਉਹਨੂੰ ਕਲਪਨਾ ਦੇ ਖੰਭ ਹੀ ਨਾ ਦੇ ਸਕੇ, ਡ੍ਰੀਮਸ ਹੀ ਨਾ ਦੇ ਸਕੇ। ਕੀ ਡ੍ਰੀਮਸ ਆ ਜੇ ਲੈਨੇ ਵੀ ਆ? ਮੈਂ ਫੌਜ 'ਚ ਚਲਾ ਜਾਊਂ, ਮੈਂ ਪੁਲਿਸ ਚਲਾ ਜਾਊਂ, ਮੈਂ ਕੈਨੇਡਾ ਚਲਾ ਜਾਊਂ, ਮੈਂ ਇੱਥੇ ਚਲਾ ਜਾਊਂ। ਮਾੜੀ ਗੱਲ ਨਹੀਂ ਹੈ। ਅਸੀਂ ਤੇ ਵੱਡੇ ਡ੍ਰੀਮ ਲੈਣੇ ਵੀ ਭੁੱਲ ਗਏ ਕਿ ਭਾਈ ਕਿਸੇ ਦਿਨ ਸੁੰਦਰ ਪਿਚਾਈ ਦੀ ਜਗ੍ਹਾ ਤੇ ਬੈਠਾ ਹੂੰ, ਕਿਸੇ ਦਿਨ ਨਾਸਾ 'ਚ ਬੈਠਾ ਹੂੰ, ਕਿਸੇ ਦਿਨ ਆਪਦੀ 에ਅਰਲਾਈਨ ਸ਼ੁਰੂ ਕਰੂੰਗਾ ਪੰਜਾਬ ਦੇ ਨਾਮ ਤੇ। ਸਰ ਇਹਦੇ 'ਚ ਕਸੂਰ ਬੱਚਿਆਂ ਦਾ ਨਹੀਂ, ਕਸੂਰ ਮਾਰਗਦਰਸ਼ਨ ਵਾਲਿਆਂ ਦਾ ਹੁੰਦਾ ਹੈ। ਬਹੁਤ ਮੁਸ਼ਕਿਲ ਹੋਇਆ ਜੀ। ਬਿਲਕੁਲ। ਉਧਰ ਗੱਲ ਬ੍ਰਿਟੇਨ ਦੀ ਕਰਦੇ ਆ। ਐਸਟਿਨ ਫਾਈਲ ਨੇ ਚੰਗਾ ਝੱਜੂ ਪਾਇਆ ਹੋਇਆ ਲੋਕਾਂ ਨੂੰ। ਉਧਰ ਐਂਡਰਿਊਜ਼ ਜਿਹੜਾ ਕਿ ਕਿੰਗ ਚਾਰਲਸ ਦਾ ਭਰਾ ਹੈ, ਉਸ ਨੂੰ ਬ੍ਰਿਟੇਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਹਾਂ ਬਿਲਕੁਲ। ਇਹਨੂੰ ਮੈਂ ਮੁਕਤਸਰ 'ਚ ਨਿਬੇੜ ਦਿੰਦਾ ਕਿ ਤੁਸੀਂ ਵੇਖ ਲਓ ਇੰਗਲੈਂਡ ਦੇ ਵਿੱਚ ਉਹ ਜਿਹੜੀ ਵਰਜੀਨੀਆ ਗਿਫਰੇ ਉਹਨੇ ਆਪਦੀ ਜੀਵਨੀ ਲਿਖੀ ਸੀਗੀ, ਉਹਨੇ ਇਹਦਾ ਨਾਂ ਲਿਆ ਸੀਗਾ ਕਿ ਨਾਬਾਲਗ ਹੁੰਦੇ ਆ ਉਹਦਾ ਸ਼ੋਸ਼ਣ ਇਹਦੇ ਹੱਥੋਂ ਹੋਇਆ ਵਾ। ਤੇ ਉਸ ਤੋਂ ਬਾਅਦ ਹੀ ਇਹਦੀਆਂ ਤਸਵੀਰਾਂ ਫਿਰ ਜਿਹੜੀਆਂ ਸੀਗੀਆਂ ਉਹ ਜਨਤਕ ਹੋ ਗਈਆਂ। ਤੇ ਸ਼ਾਹੀ ਘਰਾਣੇ ਨੇ ਪਹਿਲਾਂ ਹੀ ਇਹਦੇ ਤੋਂ ਸਾਰਾ ਕੁਝ ਖੋਹ ਰੱਖਿਆ ਸੀਗਾ। ਹੁਣ ਇਹਦੀ ਅਰੈਸਟ ਹੋ ਗਈ ਆ। ਪਰ ਇੱਕ ਪਾਸੇ ਵੇਖ ਲਓ ਸ਼ਾਹੀ ਘਰਾਣੇ ਦਾ ਜਿਹੜਾ ਇਹ ਬੰਦਾ ਹੈ, ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇੱਧਰ ਪੂਰੀ ਹੋਰੀ ਬੇਸ਼ਰਮੀ ਦੇ ਨਾਲ ਪ੍ਰੈਸ ਕਾਨਫਰੰਸਾਂ ਪਏ ਕਰਦੇ ਨੇ ਜੀ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।